ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਸਵਾਗਤ ਹੈ। ਪ੍ਰੋਗਰਾਮ ਅਪਡੇਟ ਟਰੈਕਿੰਗ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 16 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੈਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਟਰਨੀ ਜੇ ਟਿਰਕੇਣਾ 415-909-0503। ਬਲਕਾਰ ਸਿੰਘ ਸੰਘਾ ਯੂਨੀਅਨ ਸਿਟੀ, ਗੁਰਪ੍ਰੀਤ ਸਿੰਘ ਬੇਕਰਸਫੀਲਡ, ਮਨਜੀਤ ਸਿੰਘ ਸੰਘਾ ਯੂਨੀਅਨ ਸਿਟੀ ਤੇ ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਅੱਧੇ ਤੋਂ ਵੱਧ ਤੁਹਾਡਾ ਇਹ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ ਕਰੋ 888-888-9914 888-888-9914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-272-5200 4082725200 ਦੇ ਉੱਤੇ। ਜੀ ਸਰੋਤੇ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਵੀ ਅੱਜ ਦਾ ਜਿਹੜਾ ਪ੍ਰੋਗਰਾਮ ਹੁੰਦਾ ਉਹ ਸਪੈਸ਼ਲੀ ਅਪਡੇਟ ਟਰੱਕਿੰਗ ਪ੍ਰੋਗਰਾਮ ਹੁੰਦਾ ਕਿ ਕੁਝ ਟਰੱਕਿੰਗ ਇੰਡਸਟਰੀ 'ਚ ਵਾਪਰ ਰਿਹਾ ਹੈਗਾ, ਉਹਦੇ ਨਾਲ ਰਿਲੇਟਡ ਖਬਰਾਂ। ਤੇ ਉਸ ਤੋਂ ਪਹਿਲਾਂ ਅਮਰੀਕਾ 'ਚ, ਦੁਨੀਆ 'ਚ ਕੀ ਕੁਝ ਵਾਪਰਿਆ, ਇੱਕ ਦੋ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਜਿਹੜਾ ਧੂੰਆਂ ਆ ਉਹ ਬਹੁਤ ਵੱਡੀ ਜਿਹੜੀ ਮਾਤਰਾ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਉਹ ਅਮਰੀਕਾ 'ਚ ਪਹੁੰਚਿਆ ਆ ਕੈਨੇਡਾ ਵਾਲੀ ਸਾਈਡ ਤੋਂ। ਸੋ ਕਈ ਜਗ੍ਹਾ ਦੇ ਵਿੱਚ ਅਲਰਟ ਜਿਹੜਾ ਆ ਪੋਲਿਊਸ਼ਨ ਜਾਰੀ ਕੀਤਾ ਗਿਆ ਹੈਗਾ ਆ। ਵਾਈਲਡ ਫਾਇਰ ਬਲੇਜ਼ਿੰਗ ਜਿਹੜੀ ਕੈਨੇਡਾ 'ਚ ਹੋਈ ਆ, ਉੱਥੋਂ ਜੋ ਧੂੰਆਂ ਹੈਗਾ ਆ ਉਹ ਮਿਡ ਵੈਸਟ ਤੇ ਨਾਰਥ ਈਸਟ ਦੀਆਂ ਜਿਹੜੀਆਂ ਸਟੇਟਸ ਆ ਉੱਥੇ ਪਹੁੰਚ ਚੁੱਕਾ ਹੈਗਾ। 100 ਤੋਂ ਵੱਧ ਅੱਗਾਂ ਜਿਹੜੀਆਂ ਆ ਇਸ ਟਾਈਮ ਕੈਨੇਡਾ ਦੇ ਵਿੱਚ ਲੱਗੀਆਂ ਹੋਈਆਂ ਹੈਗੀਆਂ ਤੇ ਜਿਹੜੀਆਂ ਹਵਾਵਾਂ ਆ ਉਹ ਧੂਏ ਨੂੰ ਨਾਰਦਰਨ ਮਿਨੇਸੋਟਾ ਵਾਲੇ ਏਰੀਏ ਦੇ ਵਿੱਚ ਲੈ ਕੇ ਪਹੁੰਚ ਚੁੱਕੀਆਂ ਹੈਗੀਆਂ। ਸੋ ਉੱਥੇ ਲੋਕਾਂ ਦਾ ਜਿਹੜਾ ਸਾਹ ਲੈਣ ਨੂੰ ਵੀ ਜਿਹੜੀ ਆ ਪ੍ਰੋਬਲਮ ਆ ਰਹੀ ਹੈਗੀ ਆ। ਸੋ ਜਿਹੜੇ ਹੈਲਥ ਆਫੀਸ਼ੀਅਲਸ ਆ ਉਹ ਇਹ ਕਹਿ ਰਹੇ ਆ ਵੀ ਅਨਹੈਲਥੀ ਹੈਗਾ, ਖਾਸ ਕਰਕੇ ਉਹਨਾਂ ਗਰੁੱਪ ਵਾਲੇ ਲੋਕਾਂ ਨੂੰ ਜਿਹੜੇ ਬੱਚੇ ਆ ਜਾਂ ਜਿਨ੍ਹਾਂ ਨੂੰ ਦਿਲ ਦੀ ਜਾਂ ਲੰਗ ਦੀ ਕੋਈ ਬਿਮਾਰੀ ਹੈਗੀ ਆ। ਸੋ ਉਹਨਾਂ ਨੂੰ ਇਨਸਾਈਡ ਹੀ ਰਹਿਣ ਲਈ ਕਿਹਾ ਗਿਆ ਹੈਗਾ ਆ। ਡਿਟਰੋਇਟ, ਮਿਨੀਐਪੋਲਿਸ, ਸ਼ਿਕਾਗੋ ਇਹ ਟੌਪ ਦੇ 5 ਮੋਸਟ ਪੋਲੂਟਡ ਸਿਟੀਜ਼ ਇਸ ਵੇਲੇ ਜਿਹੜੇ ਆ ਕਹੇ ਗਏ ਹੈਗੇ ਆ ਏਅਰ ਕੁਆਲਿਟੀ ਅਲਰਟਸ ਦੇ ਮੁਤਾਬਕ। ਜੀ ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਉੱਧਰ ਹੋਈਆਂ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਅੱਜ ਜਿਹੜਾ ਪਹਿਲਾਂ ਚਰਚਾ ਇਹ ਚੱਲ ਪਈ, ਰੋਇਟਰਸ ਨੇ ਇਹ ਰਿਪੋਰਟ ਕਰ ਦਿੱਤਾ ਵੀ ਭਾਰਤ ਦੇ ਦੁਆਰਾ ਜਿਹੜੀ ਟ੍ਰੇਡ ਡੀਲ ਆ ਉਸ ਨੂੰ, ਜੋ US ਦੇ ਨਾਲ ਗੱਲਬਾਤ ਚੱਲ ਰਹੀ ਆ, ਉਸ ਨੂੰ ਰਿਜੈਕਟ ਕਰ ਦਿੱਤਾ। ਪਰ ਉਸ ਦੇ ਬਾਅਦ ਦੇ ਵਿੱਚ ਜਿਹੜੇ ਇੰਡੀਆ ਨੂੰ ਅੰਬੈਸਡਰ ਨੇ ਸਰਜੀਓ ਗੌਰ, ਉਹਨਾਂ ਨੇ ਕਿਹਾ ਵੀ ਫੇਕ ਨਿਊਜ਼, ਵੀ ਕਹਿੰਦੇ ਵੀ ਕਿਸੇ ਨੇ ਕੋਈ ਵੀ ਚੀਜ਼ ਰਿਜੈਕਟ ਨਹੀਂ ਕੀਤੀ। ਦੋਨੋਂ ਹੀ ਜਿਹੜੀਆਂ ਧਿਰਾਂ ਆ ਉਹਨਾਂ ਦੀ ਆਪਸ ਦੇ ਵਿੱਚ ਮੀਟਿੰਗ ਹੋਈ ਆ ਤੇ ਟ੍ਰੇਡ ਡੀਲ ਆ ਉਸ ਨੂੰ ਫਾਈਨਲਾਈਜ਼ ਕੀਤਾ ਜਿਹੜਾ ਉਹ ਜਾ ਰਿਹਾ ਆ। ਉਧਰੋਂ ਇੰਡੀਆ ਵੱਲੋਂ ਇੱਕ ਪਿਊਸ਼ ਗੋਇਲ ਆ, ਉਹਨਾਂ ਨੇ ਵੀ ਇਹੀ ਜਿਹੜੀ ਗੱਲ ਨੂੰ ਦੁਹਰਾਇਆ। ਕਹਿੰਦੇ ਵੀ ਇਹ ਜਿਹੜੀ ਨਿਊਜ਼ ਆ ਟੋਟਲੀ ਫਾਲਸ ਹੈਗੀ ਆ, ਬੇਸਲੈਸ ਤੇ ਮਿਸਲੀਡਿੰਗ ਆ। ਕਹਿੰਦੇ ਵੀ ਉਹਨਾਂ ਦੀ ਬੜੀ ਸ਼ਾਨਦਾਰ ਮੀਟਿੰਗ ਜੈਮਿਸਨ ਗੀਅਰ ਦੇ ਨਾਲ ਜਿਹੜੀ ਉਹ ਹੋਈ ਆ, ਜਿਹੜੇ US ਦੇ ਟ੍ਰੇਡ ਰਿਪਰੈਜ਼ੈਂਟੇਟਿਵ ਹੈਗੇ ਆ, ਤੇ ਉਹ ਜੂਨ ਦੇ ਵਿੱਚ ਜੋ ਦਿੱਲੀ ਨੂੰ ਵਿਜ਼ਿਟ ਕਰਕੇ ਗਏ ਸੀਗੇ। ਸੋ ਇੰਡੀਆ ਦੇ ਦੁਆਰਾ ਜੇ ਰਿਜੈਕਟ ਕੀਤੀ ਜਾਂਦੀ ਹੁੰਦੀ ਟ੍ਰੇਡ ਡੀਲ ਤਾਂ ਇੰਡੀਆ ਦੇ ਲਈ ਖਾਸਾ ਜਿਹੜਾ ਇਸ ਦਾ ਨੁਕਸਾਨ ਹੋ ਸਕਦਾ ਸੀ। ਆਪਾਂ ਨੂੰ ਪਤਾ ਹੈ ਵੀ ਫਿਰ ਇੱਥੋਂ ਅੱਗੋਂ ਕਿੱਦਾਂ ਦਾ ਰਿਐਕਸ਼ਨ ਆ ਸਕਦਾ ਹੈਗਾ ਆ। ਪਰ ਉੱਥੇ ਝੱਟ ਦੇ ਨਹੀਂ ਜਿਹੜਾ ਇਹ ਦੱਸਿਆ ਗਿਆ ਵੀ ਨਹੀਂ, ਇਸ ਨੂੰ ਰਿਜੈਕਟ ਇੰਡੀਆ ਦੇ ਦੁਆਰਾ ਜਿਹੜਾ ਉਹ ਨਹੀਂ ਕੀਤਾ ਗਿਆ। ਇਨਫੈਕਟ ਦੋਨਾਂ ਦੀ ਮੁਲਕਾਂ ਦੀ ਆਪਸ ਦੇ ਵਿੱਚ ਗੱਲਬਾਤ ਜਿਹੜੀ ਉਹ ਚੱਲ ਰਹੀ ਆ। ਇਵੈਂਚੁਅਲੀ ਕੀ ਬਣੂਗਾ ਇਹ ਆਉਣ ਵਾਲਾ ਸਮਾਂ ਹੈ। ਕੱਲ੍ਹ ਜਿੱਦਾਂ ਆਪਾਂ ਜ਼ਿਕਰ ਕੀਤਾ ਸੀਗਾ ਵੀ ਇੰਡੀਆ ਦਾ ਨਾਮ ਆਇਆ ਸੀ 100% ਟੈਰਿਫ ਵਾਲੇ ਜਿਹੜੇ ਆ ਉਹਨਾਂ ਮੁਲਕਾਂ 'ਚ ਜੋ ਰਸ਼ੀਅਨ ਤੇਲ ਖਰੀਦ ਰਹੇ ਆ। ਤੇ ਇਹ ਹੁਣ ਦੇਖਦੇ ਆ ਵੀ ਅੱਗੇ ਜਿਹੜਾ ਹਰਜੋਤ ਸਿੰਘ ਜੀ ਕਿਵੇਂ ਜਿਹੜਾ ਇਸ ਦੇ ਵਿੱਚ ਗੱਲ ਜਿਹੜੀ ਉਹ ਬਣਦੀ ਆ। ਭਾਰਤ ਕਾਫੀ ਹੱਦ ਤੱਕ ਅਮਰੀਕਾ ਦੀਆਂ ਕਈਆਂ ਗੱਲਾਂ ਨੂੰ ਲਗਾਤਾਰ ਮੰਨ ਰਿਹਾ ਹੈ।
ਇੱਕ ਖਬਰ ਹੋਰ ਸਾਂਝੀ ਕਰਦੇ ਹਾਂ, ਉਹ ਤੋਂ ਬਾਅਦ ਫਿਰ ਟਰੈਕਿੰਗ ਦਾ ਕਰਦੇ ਹਾਂ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਜਿਹੜਾ ਆ ਐਡਰੈਸ ਕਰਨਗੇ ਸ਼ਾਮ ਨੂੰ। ਸੋ ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਉਹ ਪਸੰਦ ਨਹੀਂ ਕਰ ਰਹੇ ਵੀ ਜਿਹੜੇ ਇਸ਼ੂ 'ਤੇ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਆ ਵੀ ਇਨਫਲੇਸ਼ਨ ਥੋੜ੍ਹੀ ਜਿਹੀ ਘਟੀ ਆ ਜਾਂ ਇਕੋਨਮੀ ਥੋੜ੍ਹੀ ਠੀਕ ਆ। ਪਰ ਉਹ ਕਹਿੰਦੇ ਵੀ ਇਲੈਕਸ਼ਨ ਜਿਹੜੀਆਂ 2020 ਦੇ ਵਿੱਚ ਰਿਗ ਹੋਈਆਂ ਸੀਗੀਆਂ ਉਹਦੇ ਬਾਰੇ ਉਹ ਜਿਹੜਾ ਡਿਸਕਸ ਕਰਨਗੇ ਅਤੇ ਨਾਲ ਸੇਵ ਅਮਰੀਕਾ ਐਕਟ ਜੋ ਇਲੈਕਸ਼ਨ ਦੇ ਨਾਲ ਹੀ ਸੰਬੰਧਿਤ ਹੈਗਾ ਉਹਦੇ ਬਾਰੇ ਜਿਹੜੀ ਗੱਲਬਾਤ ਕਰਨਗੇ। ਸੋ ਵਾਈਟ ਹਾਊਸ ਨੇ ਇਹ ਕਿਹਾ ਵੀ ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਇਕਨੋਮਿਕ ਕੰਡੀਸ਼ਨ ਇੰਪਰੂਵ ਹੋ ਰਹੀਆਂ ਉਹਦੇ ਬਾਰੇ ਜਿਹੜਾ ਡਿਸਕਸ ਕੀਤਾ ਜਾਵੇ। ਸੈਨੇਟਰ ਜੌਨ ਕੈਨੇਡੀ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਦੇਖੋ ਕੀ ਕਹਿੰਦਾ ਆ, ਉਹਨਾਂ ਦੇ ਮਾਈਂਡ ਦੇ ਵਿੱਚ ਕੀ ਹੈਗਾ ਵੋਟਰਸ ਦੇ ਮੁਤਾਬਕ। ਪਰ ਇੱਕ ਪਾਸੇ ਇਰਾਨ ਦੇ ਨਾਲ ਲੜਾਈ ਫੇਰ ਤੇਜ਼ ਹੋ ਚੁੱਕੀ ਆ ਅਤੇ ਅੱਜ ਟਰੰਪ ਹੁਣੀ ਸ਼ਾਮ ਨੂੰ ਜਿਹੜਾ ਐਡਰੈਸ ਕਰਨਾ ਹੈਗਾ ਅਮਰੀਕਨ ਲੋਕਾਂ ਨੂੰ। ਸੋ ਦੇਖਦੇ ਹਾਂ ਉਹਦੇ ਵਿੱਚ ਕਿਹੜੇ ਇਸ਼ੂ ਜਿਹੜੇ ਆ ਉਹ ਮੇਨ ਉਹਨਾਂ 'ਤੇ ਡਿਸਕਸ ਕਰਦੇ ਹੈਗੇ ਆ। ਜੀ ਬਿਲਕੁਲ। ਤੇ ਆਪਣੇ ਨਾਲ ਇਸ ਟਾਈਮ ਰਮਨ ਢਿੱਲੋਂ ਜੀ ਵੀ ਜਿਹੜੇ ਉਹ ਜੁੜ ਚੁੱਕੇ ਆ, ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਆ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਗੱਲਬਾਤ ਜਿਹੜੀ ਟਰੱਕਿੰਗ ਦੇ ਬਾਬਤ ਜੇ ਕਰਦੇ ਜਾਈਏ, ਸੋ ਰਮਨ ਜੀ ਕੀ ਲੇਟੈਸਟ ਜਿਹੜਾ ਉਹ ਚੱਲ ਰਿਹਾ ਆ ਸਪੌਟ ਰੇਟਸ ਤੋਂ ਜੇ ਆਪਾਂ ਸ਼ੁਰੂਆਤ ਕਰੀਏ ਲੋਡ ਦੇ ਰੇਟਸ ਤੋਂ, ਕਿਵੇਂ ਚੱਲ ਰਹੀ ਹੈ ਜੀ ਸਿਚੁਏਸ਼ਨ ਉਹਦੇ ਵਿੱਚ? ਜੀ ਅਜੇ ਤਾਂ ਜਿਹੜੀ ਮਾਰਕੀਟ ਇਸ ਵੇਲੇ ਹੈਗੀ ਆ ਕਾਫੀ ਵਧੀਆ ਹੈਗੀ ਆ, ਸਪੌਟ ਰੇਟਸ ਵੀ ਵਧੀਆ ਹੈਗੇ ਆ, ਜਿਹੜਾ ਰੇਟਸ ਹੈਗੇ ਆ ਕਾਫੀ ਵਧੀਆ ਚੱਲ ਰਹੇ ਆ। ਉਹਦੇ ਨਾਲ ਹੀ ਜਿਹੜੀ ਸਕਰੂਟਨਾਈਜੇਸ਼ਨ ਆ, ਸਕਰੂਟਨੀ ਜਿਹੜੀ ਆ ਉਹ ਵੀ ਬਹੁਤ ਜ਼ਿਆਦਾ ਜਿਹੜੀ ਇਸ ਵੇਲੇ ਚੱਲ ਰਹੀ ਆ। ਕਈ ਏਰੀਆਜ਼ ਦੇ ਵਿੱਚ ਬਹੁਤ ਜ਼ਿਆਦਾ ਸਕਰੂਟਨਾਈਜ਼ ਹੋ ਰਹੀ ਆ। ਜਿਹੜਾ ਇਸ ਵੇਲੇ ਮੇਨ ਹੈਗਾ ਇੱਕ ਤਾਂ ਜਿਹੜਾ ਕਿ ਜਿਹੜੀ ਆਈਸ ਹੈਗੀ ਆ ਅਤੇ ਬਾਰਡਰ ਪੈਟਰੋਲ ਹੈਗੇ ਆ ਅਤੇ ਸਾਰੇ ਜਾਣੇ ਜਿਹੜੇ ਆ ਇਹ ਹੁਣ ਸਕੇਲਸ ਦੇ ਉੱਤੇ ਜਿਹੜਾ ਆ ਡੇਰਾ ਲਾ ਕੇ ਬੈਠੇ ਆ। ਸੋ ਇਹਦੇ ਨਾਲ ਜਿਹੜੀਆਂ ਅਰੈਸਟ ਆ ਉਹ ਕਾਫੀ ਜ਼ਿਆਦੀਆਂ ਹੋ ਰਹੀਆਂ ਹੈਗੀਆਂ। ਮੈਂ ਇਸ ਚੀਜ਼ ਨੂੰ ਮੰਨਦਾ ਹੈਗਾ ਕਿ ਇਹ ਇੱਕ ਈਜ਼ੀ ਟਾਰਗੇਟ ਹੈਗਾ, ਕਿਉਂਕਿ ਆਈਸ ਨੂੰ ਮੋਸਟਲੀ ਜਿਹੜਾ ਇਸ ਵੇਲੇ ਕੰਮ ਚੱਲ ਰਿਹਾ ਹੈਗਾ ਉਹਦੇ ਵਿੱਚ ਕਾਫੀ ਆਪੋਜੀਸ਼ਨ ਹੋ ਰਹੀ ਆ ਉਹਨਾਂ ਦੀ ਕਾਫੀ ਜਗ੍ਹਾ 'ਤੇ ਉਹਨਾਂ ਨੂੰ ਜਿਹੜਾ ਆ ਉਹ ਬਹੁਤ ਕਲੋਜ਼ਲੀ ਵਾਚ ਕੀਤਾ ਜਾ ਰਿਹਾ। ਅਤੇ ਮੇਰੇ ਖਿਆਲ ਇਹ ਇੱਕ ਐਸਾ ਏਰੀਆ ਹੈਗਾ ਜਿੱਥੇ ਕਿ ਨਾ ਤਾਂ ਕੋਈ ਦੇਖਣ ਵਾਲਾ ਨਾ ਕੋਈ ਵਾਚ ਕਰਨ ਵਾਲਾ ਹੈਗਾ, ਅਤੇ ਜਿਹੜਾ ਜੇ ਆਪਾਂ ਉਹਨੂੰ ਕਹੀਏ ਕਿ ਜਿਹੜਾ ਇਨਸਾਨ ਹੈਗਾ ਉਹ ਵੀ ਇਕੱਲਾ ਇੱਕ ਟਰੱਕ ਦੇ ਵਿੱਚ ਹੈਗਾ। ਸੋ ਇਹ ਈਜ਼ੀ ਟਾਰਗੇਟ ਮੰਨ ਕੇ ਚੱਲਿਆ ਜਾ ਰਿਹਾ ਇਸ ਵੇਲੇ। ਈਜ਼ੀ ਟਾਰਗੇਟ ਹੋਣ ਕਰਕੇ ਇੱਥੇ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਇਸ ਵੇਲੇ ਆ ਉਹ ਚੱਲ ਰਹੀ ਹੈਗੀ ਆ। ਫੜੋ ਫੜੀ ਜਿਹੜੀ ਆ ਸਕੇਲਸ ਦੇ ਉੱਤੇ ਜਿਹੜਾ ਕੰਮ ਬਹੁਤ ਜ਼ਿਆਦਾ ਜ਼ੋਰ ਨਾਲ ਚੱਲ ਰਿਹਾ ਹੈਗਾ। ਉਸ ਤੋਂ ਬਾਅਦ ਜਿਹੜੀ ਗੱਲ ਕਰੀਏ ਆਪਾਂ ਕਿ ਜੇ ਆਪਾਂ ਇੰਡਸਟਰੀ ਵੱਲ ਚੱਲੀਏ ਤੇ ਪਿਛਲੇ ਹਫ਼ਤੇ ਇਸੇ ਹਫ਼ਤੇ ਰਮਨ ਜੀ ਇਸੇ ਦੇ ਵਿੱਚ ਥੋੜਾ ਜਿਹਾ ਹੋਰ ਐਕਸਪੈਂਡ ਕਰਿਓ, ਜਿਹੜਾ ਤੁਹਾਨੂੰ ਨਿਊਜ਼ ਰਿਪੋਰਟਸ ਆ ਰਹੀਆਂ ਵੀ ਸਕੇਲਸ ਤੇ ਜਿਹੜੀ ਫੜੋ ਫੜਾਈ ਬਹੁਤ ਜ਼ਿਆਦਾ ਵੱਧਦਾ, ਇਹ ਤਕਰੀਬਨ ਸਾਰੇ ਸੂਬਿਆਂ 'ਚ ਮਿਡ ਵੈਸਟ 'ਚ ਜ਼ਿਆਦਾ ਆ ਜਾਂ ਕੁਝ ਖਾਸ ਸੂਬਿਆਂ ਦੇ ਵਿੱਚ ਇਹ ਜ਼ਿਆਦਾ ਕੰਮ ਤੇਜ਼ ਹੈਗਾ ਐਨਫੋਰਸਮੈਂਟ? ਪ੍ਰੀਟੀ ਮਚ ਰਾਜਕਰਨ ਸਾਰੇ ਪਾਸੇ ਜਿਹੜਾ ਇਸ ਵੇਲੇ ਕਾਫੀ ਚੱਲ ਰਿਹਾ ਹੈਗਾ। ਇਹ ਜਸਟ ਕਿਸੇ ਇੱਕ ਇਲਾਕੇ ਦੇ ਵਿੱਚ ਨਹੀਂ ਹੈਗਾ ਜਾਂ ਇੱਕ ਏਰੀਏ ਦੇ ਵਿੱਚ ਨਹੀਂ ਹੈਗਾ। ਕੁਝ ਸਟੇਟ 'ਚ ਥੋੜਾ ਹੈਗਾ, ਕੁਝ ਸਟੇਟ 'ਚ ਜ਼ਿਆਦਾ ਹੈਗਾ। ਜਿੱਥੋਂ ਦੀ ਜਿਹੜੀ ਲਾਅ ਇਨਫੋਰਸਮੈਂਟ ਆ ਉਹ ਥੋੜ੍ਹੀ ਜ਼ਿਆਦਾ ਹੈਗੀ ਆ, ਆਈਸ ਦੇ ਨਾਲ ਕੋਲੈਬਰੇਟ ਕਰਦੀ ਆ, ਉੱਥੇ ਇਹ ਥੋੜ੍ਹਾ ਜ਼ਿਆਦਾ ਹੈਗਾ, ਬਾਕੀ ਏਰੀਏ 'ਚ ਥੋੜ੍ਹਾ ਘੱਟ ਹੈਗਾ। ਪਰ ਆਲਮੋਸਟ ਆਲ ਓਵਰ ਹੀ ਇਹ ਜਿਹੜੀ ਚੀਜ਼ ਇਹ ਚੱਲ ਰਹੀ ਹੈ। ਐਂਡ ਇਹ ਲਿਟਰਲੀ ਆਪਾਂ ਕੱਲ੍ਹ ਵੀ ਅਸੀਂ ਗੱਲ ਕਰ ਰਹੇ ਸੀਗੇ ਕਿ ਮੇਨਲੀ ਇਹ ਸਾਰਾ ਜਿਹੜਾ ਕੁਛ ਹੈਗਾ ਆ ਇਹ ਇੱਕ ਈਜ਼ੀ ਟਾਰਗੇਟ ਨੂੰ ਲੈ ਕੇ ਚੱਲਿਆ ਜਾ ਰਿਹਾ, ਕਿਉਂਕਿ ਟਾਰਗੇਟ ਜਿਹੜਾ ਹੈਗਾ ਆ ਉਹ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਦੂਜੇ ਪਾਸੇ ਜਦੋਂ ਤੁਸੀਂ ਕਿਸੇ ਸਿਟੀ ਦੇ ਵਿੱਚ, ਕਿਸੇ ਘਰ ਦੇ ਵਿੱਚ, ਕਿਸੇ ਗੱਡੀ ਕਾਰ ਦੇ ਵਿੱਚ ਤੁਸੀਂ ਫੜਨ ਜਾਂਦੇ ਆ ਅਤੇ ਉੱਥੇ ਕਨਫਰੰਟ ਹੋ ਜਾਂਦੇ ਆ, ਉੱਥੇ ਤੁਹਾਡੇ ਕੋਲੋਂ ਕੋਈ ਗਲਤੀਆਂ ਵੀ ਹੋ ਜਾਂਦੀਆਂ। ਪਰ ਇਹ ਇੱਕ ਜਿਹੜਾ ਈਜ਼ੀ ਟਾਰਗੇਟ ਮੰਨ ਕੇ ਚੱਲਿਆ ਜਾ ਰਿਹਾ ਕਿ ਈਜ਼ੀ ਟਾਰਗੇਟ ਹੈਗਾ, ਇਸ ਕਰਕੇ ਇੱਥੇ ਜਿਹੜਾ ਫੜੋ ਫੜੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਚੱਲ ਰਹੀ ਹੈ। ਸੋ ਬਿਲਕੁਲ ਸਰੋਤਿਓ, ਜੇ ਤੁਹਾਡਾ ਵੀ ਕਿਸੇ ਦਾ ਐਕਸਪੀਰੀਅੰਸ ਇੱਦਾਂ ਦਾ ਹੋਇਆ ਕਿਸੇ ਟਰੱਕ ਸਟਾਪ 'ਤੇ ਜਾਂ ਤੁਸੀਂ ਦੇਖਿਆ, ਜ਼ਰੂਰ ਸਾਡੇ ਨਾਲ ਸਾਂਝੀ ਕਰਿਓ। 408 272 5200 408 272 5200। ਰਮਨ ਭਾਜੀ, ਆਪਣੇ ਜਿਹੜੇ ਫਰੇਟ ਰੇਟਸ ਆ ਕਹਿੰਦੇ ਬਹੁਤ ਬੂਮ ਕਰ ਰਹੇ ਆ, ਪਰ ਟਰੱਕਿੰਗ ਜੌਬਸ ਡਿਸਅਪੀਅਰ ਹੋ ਰਹੀਆਂ। ਕਹਿੰਦੇ ਵੀ ਜਿਹੜਾ ਨਵਾਂ ਲੇਟੈਸਟ ਫੈਡਰਲ ਡਾਟਾ ਆਇਆ ਉਹਦੇ ਮੁਤਾਬਕ 1000 ਦੇ ਕਰੀਬ ਜਿਹੜੀਆਂ ਟਰੱਕਿੰਗ ਜੌਬਸ ਆ ਉਹ ਐਲੀਮੀਨੇਟ ਹੋਈਆਂ ਜੂਨ ਮਹੀਨੇ ਦੇ ਵਿੱਚ।
ਬਿਲਕੁਲ ਜੀ, ਇੱਥੇ ਹੁਣ ਹਰਜੋਤ ਭਾਜੀ ਬਹੁਤ ਜਿਹੜੀ ਚੀਜ਼ ਆ ਉਹ ਹੁਣ ਚੱਲ ਰਹੀ ਆ ਉੱਥੇ ਕਿ ਬਹੁਤ ਜ਼ਿਆਦਾ ਫੈਕਟਰ ਹੈਗੇ ਆ ਇਹਦੇ ਵਿੱਚ, ਹੈ ਨਾ, ਕਿ ਕਈ ਕੰਪਨੀਜ਼ ਜਿਹੜੀਆਂ ਹੈਗੀਆਂ ਡੈਫੀਨੇਟਲੀ ਇੰਡਸਟਰੀ ਬੂਮ ਕਰ ਰਹੀ ਆ, ਪਰ ਕੰਪਲਾਇੰਸ ਜਿਹੜੀ ਹੈਗੀ ਆ ਜੇ ਉੱਥੇ ਨਹੀਂ ਹੈਗੀ, ਤੇ ਕੰਪਲਾਇੰਸ ਦੇ ਕਰਕੇ ਵੀ ਬਹੁਤ ਜਿਹੜੀਆਂ ਕੰਪਨੀਜ਼ ਹੈਗੀਆਂ ਆਊਟ ਆਫ ਬਿਜ਼ਨਸ ਜਾ ਰਹੀਆਂ ਹੈਗੀਆਂ, ਉਹ ਜਾ ਸਕਦੀਆਂ ਹੈਗੀਆਂ। ਉਹਨਾਂ ਦੇ ਕਰਕੇ ਵੀ ਜਿਹੜੀਆਂ ਜੌਬਸ ਆ ਐਲੀਮੀਨੇਟ ਹੋ ਰਹੀਆਂ ਹੈਗੀਆਂ, ਔਰ ਖਾਸ ਕਰਕੇ ਮਤਲਬ ਅੱਗੇ ਅਗੇਨ ਆਪਾਂ ਮੈਕੈਨਿਜ਼ਮ ਅੱਗੇ ਵੀ ਦੇਖਦੇ ਸੀਗੇ ਕਿ ਵੀਅਰਡ ਜੇ ਮੈਕੈਨਿਜ਼ਮ ਹੈਗੇ ਆ, ਵੀਅਰਡ ਮੈਕੈਨਿਜ਼ਮ ਚੱਲ ਰਹੇ ਆ, ਔਰ ਹੁਣ ਮੈਕੈਨਿਜ਼ਮ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ ਕਿ ਜਿੱਥੇ ਫਰੇਟ ਜਿਹੜਾ ਇੰਨਾ ਬੂਮ ਕਰ ਰਿਹਾ ਹੈਗਾ, ਰੇਟਸ ਇੰਨੇ ਬੂਮ ਕਰ ਰਹੇ ਹੈਗੇ ਆ, ਲੇਕਿਨ ਅਨਫੋਰਚੂਨੇਟਲੀ ਜੌਬਸ ਜਿਹੜੀਆਂ ਉਹ ਥੱਲੇ ਨਹੀਂ ਜਾ ਰਹੀਆਂ ਹੈਗੀਆਂ। ਸੋ ਇਹਦੀ ਕਹਾਣੀ ਕੋਈ ਅਜੇ ਸਮਝ 'ਚ ਨਹੀਂ ਆ ਰਹੀ ਹੈਗੀ, ਪਰ ਕਈ ਵਾਰੀ ਇੱਕ ਛੋਟਾ ਜਿਹਾ ਆਈਡੀਆ ਵੀ ਮੈਨੂੰ ਕਿਸੇ ਨੇ ਦਿੱਤਾ ਸੀ, ਕਹਿੰਦੇ ਜੀ ਡਰਾਈਵਰਲੈਸ ਟਰੱਕ ਵੀ ਹੋ ਰਹੇ ਆ ਜ਼ਿਆਦਾ, ਇਸ ਕਰਕੇ ਵੀ ਸ਼ਾਇਦ ਹੋ ਰਿਹਾ, ਪਰ ਏਡਾ ਵੱਡਾ ਫਰਕ ਨਹੀਂ ਹੁੰਦਾ ਕਿ ਡਰਾਈਵਰਲੈਸ ਟਰੱਕ ਦੇ ਵਿੱਚ ਇੰਨਾ ਜ਼ਿਆਦਾ ਫਰਕ ਪੈ ਜਾਵੇ। ਪਰ ਸਟਿਲ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਇਹ ਕਾਫੀ ਬੋਦਰਸਮ ਹੈਗੀਆਂ ਕਿ ਜੌਬਸ ਕਿਉਂ ਜਿਹੜੀਆਂ ਉਹ ਲੂਜ਼ ਹੋ ਰਹੀਆਂ ਹੈਗੀਆਂ ਇਸ ਸੈਕਟਰ ਦੇ ਵਿੱਚ, ਜਦ ਕਿ ਇਹ ਸੈਕਟਰ ਜਿਹੜਾ ਇਸ ਵੇਲੇ ਕਾਫੀ ਅੱਛਾ ਜਿਹੜਾ ਚੱਲ ਰਿਹਾ ਹੈਗਾ। ਪਰ ਇਹਦੇ ਨਾਲ ਹੀ ਹਰਜੋਤ ਭਾਜੀ ਪਿਛਲੇ ਇਸ ਹਫਤੇ ਦੇ ਵਿੱਚ ਹੀ 10 ELDs ਹੋਰ ਜਿਹੜੀਆਂ ਰਿਵੋਕ ਕਰ ਦਿੱਤੀਆਂ ਗਈਆਂ, 10 ELDs ਜਿਹੜੀਆਂ ਆ ਹੋਰ ਉਹਦੇ ਵਿੱਚੋਂ ਕੱਢ ਦਿੱਤੀਆਂ ਗਈਆਂ ਲਿਸਟ 'ਚੋਂ। ਉਹਦੇ ਨਾਲ ਵੀ ਬਹੁਤ ਜਿਹੜੀਆਂ ਕੰਪਨੀਜ਼ ਹੈਗੀਆਂ ਪ੍ਰੋਬਲਮ 'ਚ ਆਉਂਦੀਆਂ ਹੈਗੀਆਂ, ਕਿਉਂਕਿ ਜਿਹੜੇ ਉਹ ਯੂਜ਼ ਕਰਦੇ ਹੈਗੇ ਆ। ਦੂਸਰਾ ਜਿਹੜਾ ਇਸ ਵੇਲੇ ਬਹੁਤ ਜ਼ਰੂਰੀ ਜਿਹੜੀ ਚੀਜ਼ ਚੱਲ ਰਹੀ ਹੈਗੀ ਆ, ਉਹ ਅਗੇਨ ਇੰਟਰਨੈਸ਼ਨਲ ਕਾਰਗੋ ਥੈਫਟ, ਜਿਹੜੇ ਆਰਗੇਨਾਈਜ਼ ਕ੍ਰਾਈਮ ਹੈਗਾ ਟੈਕਸਸ ਦੇ ਵਿੱਚ ਜਿਹੜਾ ਫੜੇ ਗਏ ਹੈਗੇ ਆ, $multi-million ਕ੍ਰਿਮੀਨਲ ਐਂਟਰਪ੍ਰਾਈਜ਼ ਆ, ਉਹਨਾਂ ਦੇ ਉੱਤੇ ਵੀ ਜਿਹੜੀ ਆ ਡੈਫੀਨੇਟਲੀ ਇਸ ਵੇਲੇ ਕਾਫੀ ਜ਼ਿਆਦਾ ਜਿਹੜਾ ਜ਼ੋਰ ਚੱਲ ਰਿਹਾ ਹੈਗਾ। ਕੰਪਨੀਜ਼ ਜਿਹੜੀਆਂ ਆ ਉਹਨਾਂ ਨੂੰ ਕਾਫੀ ਜ਼ੋਰ ਦੇ ਨਾਲ ਇਹ ਜਿਹੜੀ ਚੀਜ਼ ਆ ਇਹਦੇ ਪਿੱਛੇ ਕੰਮ ਚੱਲ ਰਿਹਾ। ਸੋ ਕਾਫੀ ਚੀਜ਼ਾਂ ਹੈਗੀਆਂ, ਔਰ ਇੰਨਾ ਕੁ ਵੋਲੇਟਾਈਲ ਇਸ ਵੇਲੇ ਹੈਗਾ ਕਿ ਜਿਹੜੀ ਇੰਡਸਟਰੀ 'ਚ ਆਪਾਂ ਗੱਲ ਕਰਦੇ ਇੰਨੀ ਵੋਲੇਟਾਈਲ ਚੱਲ ਰਹੀ ਆ ਕਿ ਡੈਫੀਨੇਟਲੀ ਬਹੁਤ ਜਿਹੜੀਆਂ ਕੰਪਨੀਆਂ ਹੈਗੀਆਂ ਦੇ ਆਰ ਲੁਕਿੰਗ ਫॉर ਡਰਾਈਵਰਸ ਦੀ ਕਮੀ ਡੈਫੀਨੇਟਲੀ ਮਹਿਸੂਸ ਹੋ ਰਹੀ ਹੈ, ਕਿਉਂਕਿ ਬਹੁਤ ਜ਼ਿਆਦਾ ਜਿਹੜੇ ਡਰਾਈਵਰਸ ਹੈਗੇ ਆ ਉਹ ਸ਼ਾਇਦ ਕੰਮ ਤੇ ਜਾਣ ਤੋਂ ਕਤਰਾ ਰਹੇ ਆ, ਕਿਉਂਕਿ ਜਿੱਦਾਂ ਦੇ ਹਾਲਾਤ ਆਪਾਂ ਦੇਖ ਰਹੇ ਹਾਂ, ਦੱਸ ਰਹੇ ਹਾਂ, ਉੱਦਾਂ ਦੇ ਹਾਲਾਤਾਂ ਦੇ ਵਿੱਚ ਸ਼ਾਇਦ ਕੋਈ ਉਹ ਜਿਹੜਾ ਆ ਕੰਮ ਤੇ ਜਾਣ ਨੂੰ ਰਾਜ਼ੀ ਹੁੰਦਾ। ਜੀ ਬਿਲਕੁਲ, ਸੋ ਤੇ ਕਾਲ ਕਰ ਸਕਦੇ ਹੋ, ਨੰਬਰ ਹੈ 408 272 5500 4082725200 ਦੇ ਉੱਤੇ ਤੁਸੀਂ ਕਾਲ ਕਰਕੇ ਟਰੱਕਿੰਗ ਬਾਰੇ ਜੇ ਤੁਹਾਡਾ ਕੋਈ ਕੁਐਸਚਨ ਆ, ਤੁਹਾਡਾ ਕੋਈ ਵਿਚਾਰ ਆ, ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਨੰਬਰ ਹੈ 4082725200 ਦੇ ਉੱਤੇ। ਜਿਹੜੀਆਂ ਆਪਣੀਆਂ ਡੀਜ਼ਲ ਦੀਆਂ ਕੀਮਤਾਂ ਆ ਉਹ ਹਾਈ ਆ, ਹਾਲਾਂਕਿ ਥੋੜ੍ਹੀਆਂ ਜਿਹੀਆਂ ਕਹਿੰਦੇ ਲੋ ਵੀ ਆਈਆਂ, ਪਰ ਸਟਿਲ ਪਿਛਲੇ ਸਾਲ ਨਾਲੋਂ $1 ਉੱਪਰ ਆ। ਸੋ ਇਹਦਾ ਵੀ ਜਿਹੜਾ ਕਾਫੀ ਅਸਰ ਹੈਗਾ। ਬਿਲਕੁਲ ਹਰਜੋਤ ਭਾਜੀ, ਡੀਜ਼ਲ ਦੀ ਪ੍ਰਾਈਸਿਸ ਫਿਰ ਦੁਬਾਰਾ ਤੋਂ ਹੁਣ ਲੜਾਈ ਜਿਹੜੀ ਆ ਸ਼ੁਰੂ ਹੋ ਗਈ, ਤੇ ਉਹਦੇ ਤੋਂ ਫਿਰ ਹੁਣ ਜਿਹੜਾ ਡੀਜ਼ਲ ਪ੍ਰਾਈਸਿਸ ਫਿਰ ਉੱਪਰ ਨੂੰ ਚੱਲ ਪਈਆਂ। ਸਾਡੇ ਜਿਹੜਾ ਲੋਕਲ ਇੱਥੇ ਟਰੱਕ ਸਟਾਪਸ ਹੈਗੇ ਸਾਡੇ ਲਾਗੇ ਛਾਗੇ, ਮੈਂ ਦੇਖ ਰਿਹਾ ਹੈਗਾ ਕਿ ਪਿਛਲੇ ਦੋਨਾਂ ਦੇ ਵਿੱਚ ਆਲਮੋਸਟ 40 ਤੋਂ 50 ਸੈਂਟ ਜਿਹੜਾ ਆ ਇਨਕਰੀਜ਼ ਹੋਈ ਹੈਗੀ ਆ। ਅਗੇਨ ਜਦੋਂ ਪ੍ਰਾਈਸਿਸ ਥੱਲੇ ਆ ਰਹੀਆਂ ਸੀਗੀਆਂ ਤੇ ਉਹ 5 ਸੈਂਟ 10 ਸੈਂਟ 5 ਸੈਂਟ 10 ਸੈਂਟ ਦੇ ਹਿਸਾਬ ਦੇ ਨਾਲ ਥੱਲੇ ਉਹ ਵੀ 4-5 ਦਿਨਾਂ ਬਾਅਦ। ਰਮਨ ਜੀ ਇਹ ਬੜਾ ਕੰਮ ਖਰਾਬ ਆ ਵੈਸੇ, ਹਨਾ? ਇਹ ਬਹੁਤ ਜ਼ਿਆਦਾ ਕੰਮ ਖਰਾਬ ਹੈ ਜੀ। ਇਹ ਜਿਹੜੀ ਚੀਜ਼ ਆ ਇਹ ਮਤਲਬ ਆਈ ਡੋਨਟ ਨੋ ਕਿ ਇਹਦੇ ਵੱਲ ਕਿਉਂ ਨਹੀਂ ਗਵਰਨਮੈਂਟ ਧਿਆਨ ਦਿੰਦੀ, ਧਿਆਨ ਹੀ ਨਹੀਂ ਦਿੰਦੇ। ਸਹੀ ਗੱਲ। ਪ੍ਰਾਈਸ ਗਾਊਜਿੰਗ ਜਿਹੜੀ ਆ, ਪ੍ਰੈਜ਼ੀਡੈਂਟ ਟਰੰਪ ਨੇ ਤਾਂ ਕਿਹਾ ਸੀਗਾ, ਉਹਨਾਂ ਨੇ ਤਾਂ ਲਾਸੂਟ ਵੀ ਮੇਰੇ ਖਿਆਲ ਫੈਡਰਲ ਗਵਰਨਮੈਂਟ ਨੇ ਕੀਤਾ ਸੀਗਾ ਬਈ ਜਿਹੜੀ ਪ੍ਰਾਈਸ ਗਾਊਜਿੰਗ ਜੇ ਕੀਤੀ ਗਈ ਆ, ਪ੍ਰਾਈਸ ਗਾਊਜਿੰਗ ਇਦਾਂ ਦੀ ਜਿਹੜੇ ਰੀਟੇਲਰਸ ਜਾਂ ਜੇ ਉਹ ਕਰਦੇ ਆ ਤੇ ਉਹਨਾਂ ਖਿਲਾਫ ਕਾਰਵਾਈ ਹੋਊਗੀ। ਪਰ ਵਾਰਨਿੰਗ ਦਿੱਤੀ ਸੀ, ਲਾਸੂਟ ਹੋਇਆ ਨਹੀਂ ਕਿਸੇ ਦੇ ਖਿਲਾਫ। ਉਹ ਧਮਕੀਆਂ ਜਿਹੜੀਆਂ ਜਾਂਦੀਆਂ ਕਈ ਵਾਰੀ ਕੰਮ ਕਰ ਜਾਂਦੀਆਂ ਲਾਸੂਟ ਨਾਲ। ਸੋ ਮੇਰੇ ਖਿਆਲ ਦੇ ਵਿੱਚ ਇਹ ਜਿਹੜੀ ਚੀਜ਼ ਹੈ ਡੈਫੀਨਿਟਲੀ ਲਿਖਣ ਵਾਲੀ ਆ। ਅਜੇ ਤੱਕ ਤਾਂ ਨਹੀਂ ਕੀਤਾ, ਸਾਰੇ ਕਹਿੰਦੇ ਹੀ ਰਹਿੰਦੇ, ਕਰਦੇ ਕੱਖ ਨਹੀਂ ਹੈ। ਚਲੋ ਜੀ, ਅੱਛਾ, ਇਸ ਤੋਂ ਬਾਅਦ ਰਾਜਕਰਨ ਇੱਕ ਜਿਹੜੀ ਹੋਰ ਵੱਡੀ ਗੱਲ ਹੈਗੀ ਆ, EPA ਵੱਲੋਂ ਪ੍ਰਪੋਜ਼ ਕੀਤਾ ਜਾ ਰਿਹਾ ਕਿ ਜਿਹੜੇ ਡੈਫ ਰਿਲੇਟਿਡ ਡੀ ਰੇਟਸ ਹੈਗੇ ਆ, ਜਦੋਂ ਟਰੱਕ ਡੀ ਰੇਟ ਕਰਦਾ ਹੈਗਾ ਤੇ ਉਦੋਂ ਯੂਜ਼ਲੀ ਜਿਹੜੀ ਟਰੱਕ ਦੀ ਸਪੀਡ ਹੈਗੀ ਆ ਉਹ 5 ਮਾਈਲ ਪਰ ਆਵਰ ਤੇ ਆ ਜਾਂਦੀ ਹੈ ਤੇ ਤੁਹਾਨੂੰ ਖੜਾ ਕਰਨਾ ਪੈਂਦਾ ਟਰੱਕ। ਇਹ ਜਿਹੜੀ ਹਾਲਾਤ ਆ ਇਹ ਮੋਸਟਲੀ ਜਿਹੜੇ ਆ ਟਰੱਕਾਂ ਦੇ ਨਾਲ ਜਾਂ ਜਿਹੜੇ ਡੀਜ਼ਲ ਇੰਜਨ ਵਾਲੇ ਟਰੈਕਟਰ ਹੈਗੇ ਉਹਨਾਂ ਨਾਲ ਬਹੁਤ ਜ਼ਿਆਦਾ ਇਹ ਕੰਮ ਹੋ ਰਿਹਾ ਸੀਗਾ ਕਿ ਜਦੋਂ ਤੁਹਾਡਾ ਉਧਰ
ਕਟਾਈ ਦਾ ਸੀਜ਼ਨ ਹੁੰਦਾ ਹੈ ਜਾਂ ਤੁਹਾਡਾ ਤੁਸੀਂ ਉਧਰ ਹਾਰਵੈਸਟ ਕਰ ਰਹੇ ਹੁੰਦੇ ਆ ਤੇ ਉਧਰੋਂ ਟਰੈਕਟਰ ਡੀਰੇਟ ਹੋ ਜਾਂਦਾ ਹੈ ਤੇ ਉਧਰੋਂ ਸਾਰੀ ਜਿਹੜੀ ਆ ਤੁਹਾਡੀ ਫੋਰਸ ਆ ਉਹ ਵੇਟ ਕਰ ਰਹੀ ਆ ਹਾਰਵੈਸਟ ਵਾਲੀ ਤੇ ਟਰੈਕਟਰ ਡੀਰੇਟ ਹੋ ਗਿਆ ਹੁਣ 2 ਘੰਟੇ 3 ਘੰਟੇ ਜਾਂ ਉਹਨੂੰ ਮਕੈਨਿਕ ਨੂੰ ਆਉਣ ਨੂੰ ਟਾਈਮ ਲੱਗਦਾ ਸੀਗਾ। ਇੱਦਾਂ ਹੀ ਟਰੱਕਾਂ ਦੇ ਵਿੱਚ ਸੀਗਾ, ਟਰੱਕ ਡੀਰੇਟ ਹੋ ਜਾਂਦੇ ਸੀਗੇ, ਰਾਹ ਦੇ ਵਿੱਚ ਹੀ ਖੜ ਜਾਂਦੇ ਸੀਗੇ। ਸੋ ਉਹ ਚੀਜ਼ ਨੂੰ EPA ਜਿਹੜੀ ਆ ਉਹ ਪ੍ਰਪੋਜ਼ ਕਰ ਰਹੀ ਕਿ ਐਲੀਮੀਨੇਟ ਕੀਤਾ ਜਾਵੇ ਰਾਦਰ ਦੈਨ ਉਹ ਡੀਰੇਟ ਹੋਵੇ। ਉਸ ਤੋਂ ਬਿਨਾਂ ਉਹ ਕਹਿੰਦੇ ਆ ਕਿ ਡਰਾਈਵਰ ਨੂੰ ਵਿਜ਼ੀਬਲ ਤੇ ਆਡੀਬਲ ਵਾਰਨਿੰਗ ਹੋਣੀਆਂ ਚਾਹੀਦੀਆਂ ਕਿ ਇਹ ਜਿਹੜੀ ਆ ਪ੍ਰੋਬਲਮ ਆ ਇਹਨੂੰ ਜਲਦੀ ਫਿਕਸ ਕਰੋ। ਹੁਣ ਜਿੱਦਾਂ ਮੇਰੇ ਕੋਲ ਵੀ ਜਿਹੜਾ ਡੀਜ਼ਲ ਟਰੱਕ ਹੈਗਾ, ਜਿਹੜਾ ਮੇਰਾ ਪਿਕਅਪ ਹੈਗਾ, ਉਹਦੇ ਵਿੱਚ ਵੀ ਜਦੋਂ ਤੁਹਾਡਾ ਡੈਫ ਲੋ ਚਲਾ ਜਾਂਦਾ ਆ ਤੇ ਤੁਹਾਨੂੰ ਵਾਰਨਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਅਗਲੇ 500 ਮੀਲ ਦੇ ਵਿੱਚ ਤੁਹਾਡਾ ਜਿਹੜਾ ਆ ਉਹ ਤੁਹਾਨੂੰ ਇਹਦਾ ਜਿਹੜਾ ਡੈਫ ਰੀਫਿਲ ਕਰਨਾ ਪੈਣਾ। ਤੇ ਜੇ ਡੀਰੇਟ ਹੁੰਦਾ ਤੇ ਫਿਰ ਤੁਹਾਨੂੰ ਵਾਰਨਿੰਗ ਆ ਜਾਂਦੀ ਆ ਕਿ ਕੀਪ ਡਰਾਈਵਿੰਗ ਔਨ ਦਾ ਫਰੀਵੇ ਸਪੀਡ ਫॉर ਨੈਕਸਟ ਹਾਫ ਐਨ ਆਵਰ ਟੂ ਮਤਲਬ ਉਹਨੂੰ ਜਿਹੜਾ ਡੀਰੇਟ ਹੋ ਜਾਵੇ ਉਹ ਚੱਲ ਦੁਬਾਰਾ। ਸੋ ਇਹ ਜਿਹੜੇ ਟਰੱਕ ਹੈਗੇ ਆ, ਟਰੱਕਾਂ ਦੇ ਵਿੱਚੋਂ ਸਪੀਡ ਜਿਹੜੀ ਆ ਉਹ 5 ਮਾਈਲ ਤੇ ਆ ਜਾਂਦੀ ਆ ਤੇ ਜਿਹੜੇ ਟਰੈਕਟਰਸ ਹੈਗੇ ਆ ਉਹ ਖੜ ਜਾਂਦੇ ਆ। ਸੋ ਇਹ ਚੀਜ਼ ਨੂੰ ਜਿਹੜੀ EPA ਹੈਗੀ ਆ ਉਹ ਐਲੀਮੀਨੇਟ ਕਰਨ ਦੀ ਉਹਨਾਂ ਨੇ ਪ੍ਰਪੋਜ਼ ਕੀਤਾ ਹੈਗਾ ਆ। ਸੋ ਇਹ ਚੀਜ਼ ਜੇ ਹੋ ਜਾਂਦੀ ਆ ਤੇ ਇਹਦੇ ਨਾਲ ਮੇਰੇ ਖਿਆਲ ਬਹੁਤ ਜ਼ਿਆਦਾ ਬੈਨੀਫਿਟ ਖਾਸ ਕਰਕੇ ਟਰੱਕਿੰਗ ਇੰਡਸਟਰੀ ਨੂੰ ਤੇ ਫਾਰਮਿੰਗ ਇੰਡਸਟਰੀ ਨੂੰ ਹੋਊਗਾ, ਕਿਉਂਕਿ ਬਹੁਤ ਐਸੇ ਜਿਹੜੇ ਟਰੱਕ ਹੈਗੇ ਆ ਜਿਹੜੇ ਕਿ ਟਰੱਕਰ ਹੁਣ ਜਾਣਦੇ ਆ। ਚਲੋ ਮੈਂ ਤਾਂ ਜਦੋਂ ਕੰਮ ਕਰਦੇ ਸੀ, ਅਸੀਂ ਡਰਾਈਵ ਕਰਦੇ ਸੀ, ਉਦੋਂ ਡੈਫ ਵਾਲੇ ਇੰਜਨ ਨਹੀਂ ਸੀਗੇ ਜਾਂ ਆਏ ਸੀਗੇ ਤੇ ਅਸੀਂ ਉਸ ਤੋਂ ਪਹਿਲਾਂ ਹੀ ਅਸੀਂ ਐਲੀਮੀਨੇਟ ਹੋ ਗਏ ਟਰੱਕਿੰਗ 'ਚੋਂ, ਡਰਾਈਵਿੰਗ 'ਚ। ਸੋ ਮੇਰੇ ਖਿਆਲ ਦੇ ਵਿੱਚ ਹੁਣ ਜਿਹੜੇ ਕਰਦੇ ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜੀ ਸਿਚੁਏਸ਼ਨ ਹੈਗੀ ਹੈ ਬਹੁਤ ਜ਼ਿਆਦਾ ਦੁੱਖ ਦਿੰਦੀ ਹੈ। ਜਦੋਂ ਰਸਤੇ 'ਚ ਟਰੱਕ ਖੜਾ ਹੋ ਜਾਂਦਾ, ਟੋ ਕਰਾਉਣਾ, ਇਹ ਕਰਨਾ, ਉਹ ਕਰਨਾ, ਜਿਹੜਾ ਬਹੁਤ ਔਖਾ ਆ। ਸੋ ਹੋਪਫੁਲੀ ਜੇ EPA ਇਹਨੂੰ ਐਲੀਮੀਨੇਟ ਕਰ ਦਿੰਦੀ ਹੈ, ਐਟਲੀਸਟ ਜਿਹੜਾ ਟਰੱਕ ਨੂੰ ਸਪੀਡ ਘੱਟ ਕਰ ਦੇਣੀ, ਉਹ ਤੋਂ ਬਿਨਾਂ ਵਾਰਨਿੰਗ ਆ ਜਾਵੇ ਲੇਕਿਨ ਨੈਕਸਟ ਐਗਜ਼ਿਟ ਤੱਕ ਚਲਾ ਜਾਵੇ, ਲੇਕਿਨ ਉਹ ਜਿਹੜੀਆਂ ਚੀਜ਼ਾਂ ਆ ਉਹ 'ਤੇ ਕੰਮ ਹੋ ਰਿਹਾ ਹੈਗਾ। ਸੋ ਹੋਪਫੁਲੀ ਇਹ ਜਿਹੜਾ ਆ ਇਹ ਇਟਸ ਨਾਟ ਫਾਈਨਲ। 45 ਡੇ ਦਾ ਪਬਲਿਕ ਕਮੈਂਟ ਪੀਰੀਅਡ ਜਿਹੜਾ ਆ ਉਹ ਹੀਅਰਿੰਗ ਜਿਹੜੀ ਆ ਉਹ ਹੋਣੀ ਆ ਤੇ ਫਿਰ ਉਸ ਤੋਂ ਬਾਅਦ ਜਿਹੜਾ ਆ ਇਹਦੇ ਉੱਤੇ ਗੱਲ ਹੋ ਸਕਦੀ ਹੈ। ਜੀ ਤੇ ਸੋਤਿਓ ਕਾਲ ਕਰਨ ਦੇ ਲਈ ਨੰਬਰ 408 272 5200 ਜੁੜੇ ਨੇ ਆਪਣੇ ਨਾਲ ਅਮਰਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤਿੰਨਾਂ ਭਰਾਵਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਗੱਲ ਕੀਤੀ ਆਈਸ ਦੀ, ਕਈ ਸਟੇਟਾਂ ਪਹਿਲਾਂ ਤੋਂ ਬਹੁਤ ਸਖਤ ਆ, ਜਿੱਦਾਂ ਇਮੀਗ੍ਰੇਸ਼ਨ ਐਨਫੋਰਸਮੈਂਟ ਏਜੰਸੀ ਜਿਹੜੀਆਂ ਨਾ, ਮੈਨੂੰ ਚੇਤਾ ਮੈਂ 2015 ਜਾਂ 16 ਦੇ ਸਮੇਂ ਮੈਂ ਨਗਾਲਸ ਤੋਂ ਲੋਡ ਚੱਕਿਆ ਸੀਗਾ। ਉਹ ਹੈਗਾ ਅਮਰੀਕਨ ਦਾ ਬਾਰਡਰ ਟਾਊਨ, ਮਸੀਕੋ ਨਾਲ ਲੱਗਦਾ। ਮੈਂ ਨਾਰਥ ਆਉਂਦਾ ਸੀਗਾ, ਜਿਹੜਾ ਪਹਿਲਾ ਚੈੱਕ ਪੁਆਇੰਟ ਆਇਆ ਸੀਗਾ ਉਹ ਮੈਨੂੰ ਕਹਿੰਦੇ ਵੀ ਆਪਦਾ ਸਟੇਟਸ ਦੱਸੋ ਨਾ, ਤੁਸੀਂ ਕੀ ਆ ਨਾ, ਲੀਗਲ ਨਾ। ਮੈਂ ਉਹਨਾਂ ਨੂੰ ਆਪਦਾ ਕਮਰਸ਼ੀਅਲ ਡਰਾਈਵਰ ਲਾਇਸੈਂਸ ਦਿਖਾ ਦਿੱਤਾ। ਉਹ ਕਹਿੰਦੇ ਅਸੀਂ ਕਮਰਸ਼ੀਅਲ ਡਰਾਈਵਰ ਲਾਇਸੈਂਸ ਨੂੰ ਮੰਨਦੇ ਨਹੀਂ ਨਾ, ਕਰਕੇ ਸਾਨੂੰ ਪਤਾ ਵੀ ਕੈਲੀਫੋਰਨੀਆ ਜਿਹੜੇ ਨਾ ਅਨਡਾਕੂਮੈਂਟਡ ਆ ਜਾਂ ਦੂਜੇ ਆ ਲੋਕ, ਉਹਨਾਂ ਨੂੰ ਜਿੱਦਾਂ ਕਮਰਸ਼ੀਅਲ ਲਾਇਸੈਂਸ ਦੇ ਦਿੰਦੇ ਆ। ਕਹਿੰਦੇ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਸਾਨੂੰ ਜਾਂ ਪਾਸਪੋਰਟ ਦਿਖਾ ਲਓ ਜਾਂ ਆਪਦਾ ਸਿਟੀਜ਼ਨਸ਼ਿਪ ਸਰਟੀਫਿਕੇਟ ਦਿਖਾ ਲਓ ਨਾ। ਉਹ ਅਫਸਰ ਬਹੁਤ ਗੁੱਸੇ ਹੋ ਕੇ ਬੋਲਿਆ, ਗੱਲ ਕੀਤੀ ਮੇਰੇ ਨਾਲ ਜਿੱਦਾਂ ਵੀ ਨਾ, ਕਹਿੰਦਾ ਇਸ ਟਾਈਮ ਮੈਂ ਤੈਨੂੰ ਜਾਣ ਦੇ ਦਿੰਦਾ, ਪਰ ਅਗਲੀ ਵਾਰੀ ਜੇ ਤੁਹਾਡੇ ਕੋਲ ਇਹ ਡਾਕੂਮੈਂਟ ਨਾ ਹੋਈਆਂ ਮੈਂ ਅਰੈਸਟ ਕਰ ਸਕਦਾ ਤੁਹਾਨੂੰ। ਸੋ ਉਹ ਪਹਿਲਾਂ ਤੋਂ ਬਹੁਤ ਸਖਤ ਆ। ਐਰੀਜ਼ੋਨਾ, ਨਿਊ ਮੈਕਸੀਕੋ ਵੀ ਕਹਿ ਲਓ, ਐਂਡ ਹਾਈਵੇ ਪੈਟਰੋਲ ਵੀ ਉਹਨਾਂ ਦੇ ਬਹੁਤ ਸਖਤ ਆ। ਜਾਂਦੇ ਜਾਂਦੇ ਸਾਨੂੰ ਰੋਕ ਲੈਂਦੇ ਆ ਨਾ ਇੰਸਪੈਕਸ਼ਨ ਲਈ ਰੋਡ ਤੇ ਹੀ। ਕਦੇ ਕਦੇ ਜਦੋਂ ਤੁਸੀਂ ਨਾ ਰੈਸਟ ਏਰੀਆ ਮੋਰੇ ਹੁੰਦਾ, ਸਾਨੂੰ ਲੈਟਾਂ ਪਹਿਲਾਂ ਦੇ ਦਿੰਦੇ ਆ ਵੀ ਰੈਸਟ ਏਰੀਆ ਤੇ ਤੁਸੀਂ ਐਗਜ਼ਿਟ ਕਰੋ, ਤੁਹਾਨੂੰ ਪੂਰੀ ਇੰਸਪੈਕਸ਼ਨ ਕਰਨੀ ਆ। ਸੋ ਇਹ ਗੱਲਾਂ ਤੇ ਬਹੁਤ ਸਖਤ ਆ ਇਮੀਗ੍ਰੇਸ਼ਨ ਐਨਫੋਰਸਮੈਂਟ ਉਹ ਸਟੇਟਾਂ 'ਚ। ਇਹ 2015 ਦੇ 16 ਦੀ ਗੱਲ ਆ ਜਿੱਦਾਂ। ਹਾਂਜੀ, ਮੈਂ ਇਹ ਸ਼ੇਅਰ ਕਰਨਾ ਸੀਗਾ ਜਿੱਦਾਂ ਮੇਰੇ ਨਾਲ ਵੀ ਹੈਪਨ। ਧੰਨਵਾਦ ਤਿੰਨਾਂ ਭਰਾਵਾਂ, ਸਤਿ ਸ਼੍ਰੀ ਅਕਾਲ ਜੀ। ਅੱਜ ਰਾਸ਼ਟਰਪਤੀ ਟਰੰਪ ਨੇ ਇੱਕ ਜਿਹੜਾ ਹਰਜੋਤ ਸਿੰਘ ਜੀ ਰਮਨ ਜੀ ਬਿਆਨ ਦਿੱਤਾ ਹੈ, ਕਹਿੰਦੇ ਵੀ ਉਹ ਜਿਹੜੇ ਇਮੀਗ੍ਰੈਂਟ ਟਰੱਕ ਡਰਾਈਵਰਸ ਨੂੰ ਰਿਪਲੇਸ ਕਰਨਗੇ ਵੈਟਰਨਸ ਦੇ ਨਾਲ। ਕਹਿੰਦੇ ਵੀ ਜਿਹੜੇ ਵੈਟਰਨਸ ਜਿਨ੍ਹਾਂ ਨੇ ਕਦੀ ਟਰੱਕ ਚਲਾਇਆ ਆ ਆਰਮੀ ਦੇ ਲਈ ਜਾਂ ਉਹਦੇ ਵਿੱਚ, ਉਹਨਾਂ ਨੂੰ ਉਹ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਿਹੜੇ ਉਹ ਦੇਣਗੇ। ਉਹਦਾ ਵੈਸੇ ਉਹ ਹੁਣ ਵੀ ਖੁਦ ਵੀ ਜੇ ਉਹ ਚਾਹੁੰਦੇ ਹੋਣ ਤਾਂ ਉਹ ਅਪਲਾਈ ਕਰਕੇ ਉਹ ਸਾਰਾ ਕੁਛ ਕਰ ਸਕਦੇ ਆ, ਪਰ ਕਿਉਂਕਿ ਰੌਲਾ ਰੱਪਾ ਕਾਫੀ ਪੈ ਰਿਹਾ ਆ ਇਸ ਐਡਮਿਨਿਸਟ੍ਰੇਸ਼ਨ ਦਾ, ਇਸ ਕ੍ਰੈਕਡਾਊਨ ਨੂੰ ਜਿਹੜਾ ਉਹ ਲੈ ਕੇ। ਸੋ ਇਹ ਹਾਲ ਦੀ ਘੜੀ ਇੱਕ ਕੁੱਕੀ ਦੇ ਰਹੇ ਆ ਵੀ ਆ ਛਕੋ ਤੇ ਆਪਾਂ ਇਹਨਾਂ ਸਾਰਿਆਂ ਨੂੰ ਵੈਟਰਨਸ ਦੇ ਨਾਲ ਰਿਪਲੇਸ ਕਰ ਦੇਣਾ ਆ।
ਵੈਟਰਨਸ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੀ ਆ ਵੀ ਵੈਟਰਨ ਅਫੇਅਰਸ ਦਾ ਪਿਛਲੇ ਕਿੰਨੇ ਦਹਾਕਿਆਂ ਤੋਂ ਉਹਨਾਂ ਸਾਰੀਆਂ ਵਿਚਾਰਿਆਂ ਦਾ ਸਿਚੁਏਸ਼ਨ ਜਿਹੜੀ ਉਹ ਕਿਸ ਤਰੀਕੇ ਦੀ ਜਿਹੜੀ ਬਣੀ ਆ, ਕੋਈ ਕਿਸੇ ਤਰੀਕੇ ਦੀ ਬਿਮਾਰੀ ਤੋਂ ਪੀੜਤ ਆ, ਕੋਈ ਕਿਸੇ ਤਰੀਕੇ ਦੀ ਬਿਮਾਰੀ ਤੋਂ ਪੀੜਤ ਆ। ਸੋ ਇਹ ਮੇਕ ਸ਼ੋਰ ਕਰਨਾ ਜਿਹੜਾ ਉਹ ਚਾਹੀਦਾ ਆ ਵੀ ਜੇ ਉਸ ਤਰੀਕੇ ਦੇ ਨਾਲ ਇਹ ਕਰਨਾ ਚਾਹ ਰਹੇ ਆ। ਸੋ ਓਵਰਆਲ ਜਿਹੜਾ ਕ੍ਰੈਕਡਾਊਨ ਆ ਅਨਆਥੋਰਾਈਜ਼ਡ ਇਮੀਗ੍ਰੈਂਟ ਟਰੱਕ ਡਰਾਈਵਰਸ, ਜਿੱਦਾਂ ਐਡਮਿਨਿਸਟ੍ਰੇਸ਼ਨ ਕਹਿੰਦਾ ਆ ਵੀ ਉਹਨਾਂ ਨੂੰ ਰਿਪਲੇਸ ਕਹਿੰਦੇ ਵੀ ਹੁਣ ਅਸੀਂ ਵੈਟਰਨਸ ਦੇ ਨਾਲ ਜਿਹੜੇ ਉਹ ਕਰਨ ਜਾ ਰਹੇ ਆ। ਸੋ ਤੇ ਕਹਿੰਦੇ ਵੀ ਵੀ ਆਰ ਗੋਇੰਗ ਟੂ ਟੇਕ ਓਵਰ ਵੈਟਰਨਸ, ਵੀ ਆਰ ਗੋਇੰਗ ਟੂ ਟੀਚ them a lot about driving trucks, ਤੇ ਉਹਨਾਂ ਦੀ ਥਾਂ ਦੇ ਉੱਤੇ ਕਹਿੰਦੇ ਵੀ ਉੱਥੇ ਇਹ ਚਲਾਇਆ ਕਰਨਗੇ। ਪ੍ਰੈਜ਼ੀਡੈਂਟ ਨੇ ਇਹ ਵੀ ਜਿਹੜਾ ਉਹ ਕਿਹਾ ਵੀ ਐਨੀ ਅਮਰੀਕਨ ਹੂ ਹੈਜ਼ ਡਰਿਵਨ ਅ ਹੈਵੀ ਟਰੱਕ ਫਾਰ ਆਵਰ ਮਿਲਟਰੀ will automatically be eligible for a commercial truck driving license। ਇਹ ਪ੍ਰਪੋਜ਼ਲ ਕਦੋਂ ਲਾਗੂ ਹੋਊਗਾ, ਕਿਵੇਂ ਜਿਹੜਾ ਉਹ ਕੀਤਾ ਜਾਊਗਾ, ਇਹਦੇ ਵਿੱਚ ਜਿਹੜਾ ਆ ਉਹ ਦੇਖਣ ਵਾਲੀ ਗੱਲ ਰਹੂਗੀ। ਮਾਰਚ ਮਹੀਨੇ ਦੇ ਵਿੱਚ ਇਹ ਰਿਪੋਰਟਸ ਆਈਆਂ ਸਾਹਮਣੇ ਵੀ ਜਿਹੜੇ 2 ਲੱਖ ਇਮੀਗ੍ਰੈਂਟ ਡਰਾਈਵਰਸ ਆ ਉਹਨਾਂ ਦੀ ਜਿਹੜੀ ਆਥੋਰਾਈਜੇਸ਼ਨ ਆ ਇੱਥੇ ਰਹਿਣ ਦੇ ਲਈ ਤੇ ਕੰਮ ਕਰਨ ਦੇ ਲਈ, ਉਹਨਾਂ ਸਾਰਿਆਂ ਦੇ ਲਾਇਸੈਂਸ ਦੇ ਉੱਤੇ ਤਲਵਾਰ ਜਿਹੜੀ ਉਹ ਲਟਕ ਰਹੀ ਆ। ਕਈਆਂ ਦੇ ਕੈਂਸਲ ਹੋ ਚੁੱਕੇ ਆ, ਕਈਆਂ ਦੇ ਕੈਂਸਲ ਹੋ ਜਾਣੇ ਆ, ਕਈਆਂ ਦੇ ਰੀਨਿਊ ਨਹੀਂ ਹੋਣੇ। ਸੋ ਉਸ ਸਪਲਾਈ ਚੇਨ ਦੇ ਵਿੱਚ ਖਲਲ ਨਾ ਪਵੇ, ਉਹਦੇ ਲਈ ਇਹ ਆਪਣਾ ਇਹ ਨਵਾਂ ਪ੍ਰਪੋਜ਼ਲ ਟਰੰਪ ਹੁਣੀ ਲੈ ਕੇ ਆਏ ਆ ਵੀ ਜਿਸ ਦੇ ਤਹਿਤ ਵੈਟਰਨਸ ਨੂੰ ਇਸ ਸਪਲਾਈ ਚੇਨ ਦੇ ਵਿੱਚ, ਇਸ ਵਰਕ ਦੇ ਵਿੱਚ ਸੀਰੀਅਲਸ ਦੇ ਥਰੂ ਜਿਹੜਾ ਉਹ ਲਿਆਂਦਾ ਜਾ ਸਕਦਾ ਹੈ। ਰਾਜਕਰਨ ਇਹ ਬਹੁਤ ਪੁਰਾਣਾ ਜਿਹੜਾ ਇਹ ਚੱਲ ਰਿਹਾ ਹੈਗਾ, ਇਹ ਪ੍ਰੋਗਰਾਮ ਬੜੇ ਚਿਰ ਦਾ ਹੈਗਾ। ਇਹ ਪ੍ਰੋਗਰਾਮ ਅੱਜ ਦਾ ਨਹੀਂ ਗਾ, ਪ੍ਰੋਗਰਾਮ ਬੜੇ ਚਿਰ ਦਾ ਚੱਲ ਰਿਹਾ ਹੈਗਾ। ਇਟਸ ਆਲਵੇਜ਼ ਅਵੇਲੇਬਲ ਟੂ ਵੈਟਰਨਸ, ਇਟਸ ਆਲਵੇਜ਼ ਬਹੁਤ ਜਿਹੜੀਆਂ ਕੰਪਨੀਜ਼ ਹੈਗੀਆਂ ਉਹ ਆਪਣਾ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਦੇ ਥੱਲੇ ਆਉਂਦੀਆਂ ਹੈਗੀਆਂ, ਅਪ੍ਰੈਂਟਿਸਸ਼ਿਪ ਪ੍ਰੋਗਰਾਮ ਰਨ ਕਰਦੀਆਂ ਹੈਗੀਆਂ। ਇਹ ਜਿਹੜਾ ਪ੍ਰੋਗਰਾਮ ਹੁਣ ਜਿਹਦੀ ਚਰਚਾ ਹੋ ਰਹੀ ਹੈ ਇਹ ਬੜੇ ਚਿਰ ਤੋਂ ਚੱਲ ਰਿਹਾ ਹੈਗਾ। ਇਟਸ ਨਾਟ ਕਿ ਇਹ ਚੱਲ ਨਹੀਂ ਰਿਹਾ ਹੈਗਾ, ਐਂਡ ਇਹ ਪ੍ਰੋਵੀਜ਼ਨਸ ਪਹਿਲਾਂ ਤੋਂ ਹੀ ਹੈਗੇ ਆ, ਇਹ ਪ੍ਰੋਵੀਜ਼ਨਸ ਪਹਿਲਾਂ ਤੋਂ ਹੀ ਚੱਲ ਰਹੇ ਆ। ਸੋ ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਇਹ ਸਿਰਫ ਇੱਕ ਉਭਾਰ ਕੇ ਗੱਲ ਕੀਤੀ ਜਾ ਰਹੀ ਆ। ਉਹ ਜਿੱਦਾਂ ਤੁਸੀਂ ਕਹਿ ਦਿੱਤਾ ਕਿ ਲਾਲੀਪੌਪ ਫੜਾਤਾ ਹੈ, ਉਹ ਮਤਲਬ ਕਿ ਤੁਸੀਂ ਉਸ ਦੇ ਉੱਤੇ ਗੱਲ ਕਰਨੀ ਹੈ, ਕਿਉਂਕਿ ਹੁਣ ਉਹ ਇੱਕ ਪੈਟਰੀਆਟਿਕ ਡੀਲ ਹੋ ਜਾਂਦੀ ਆ ਕਿ ਵੈਟਰਨਸ ਨੂੰ ਤਾਂ ਪਹਿਲਾਂ ਤੋਂ ਇਹ ਚੀਜ਼ਾਂ ਅਵੇਲੇਬਲ ਹੈਗੀਆਂ। ਇਹ ਵੈਟਰਨਸ ਦੇ ਲਈ ਪਹਿਲਾਂ ਤੋਂ ਇਹ ਸਾਰਾ ਕੁਝ ਅਵੇਲੇਬਲ ਹੈਗਾ। ਜਿਹੜੀਆਂ ਕੰਪਨੀਆਂ ਵੈਟਰਨਸ ਹਾਇਰ ਕਰਨਾ ਚਾਹੁੰਦੀਆਂ ਉਹਨਾਂ ਨੂੰ ਬੈਨੀਫਿਟਸ ਵੀ ਹੈਗੇ, ਸਭ ਕੁਛ ਹੈਗਾ। ਦਿਸ ਇਜ਼ ਨਾਟ ਅ ਨਿਊ ਥਿੰਗ, ਇਟਸ ਜਸਟ ਪੋਲੀਟੀਕਲ ਡਰਾਮਾ ਹੈਗਾ ਜਿਹੜਾ ਕੀਤਾ ਜਾ ਰਿਹਾ ਹੈਗਾ। ਪਰ ਇਸ ਵੇਲੇ ਰਾਜਕਰਨ ਇੱਕ ਹੋਰ ਜਿਹੜੀ ਗੱਲ ਹੈਗੀ ਆ ਕਿ ਓਇਡਾ ਵੱਲੋਂ ਬਹੁਤ ਜ਼ਿਆਦਾ ਪੁਸ਼ ਕੀਤਾ ਜਾ ਰਿਹਾ ਕਾਂਗਰਸ ਨੂੰ ਕਿ ਜਿਹੜਾ ਡਿਲਾਇਲਾ ਲਾ ਹੈਗਾ ਉਹਨੂੰ ਪਾਸ ਕਰ ਦਿੱਤਾ ਜਾਵੇ, ਕਿਉਂਕਿ ਉਹਨਾਂ ਵੱਲੋਂ ਇਹ ਗੱਲ ਸਾਫ਼ ਕਹੀ ਗਈ ਆ ਕਿ ਜਿਹੜੀ ਕੋਈ ਅਗਲੀ ਐਡਮਿਨਿਸਟ੍ਰੇਸ਼ਨ ਆਏਗੀ ਉਹਨਾਂ ਦੇ ਵੱਲੋਂ ਸ਼ਾਇਦ ਇਹ ਲਾ ਪਾਸ ਨਾ ਕੀਤਾ ਜਾ ਸਕੇ। ਸੋ ਇਸ ਕਰਕੇ ਇਸ ਲਾ ਨੂੰ ਹੁਣ ਜਿੰਨੀ ਜਲਦੀ ਹੋ ਸਕਦਾ ਹੈ ਇਹਨੂੰ ਪਾਸ ਕੀਤਾ ਜਾਣਾ ਚਾਹੀਦਾ ਆ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ ਓਇਡਾ ਵੱਲੋਂ ਜਿਹੜੀ ਆ ਇਹ ਕੀਤੀ ਗਈ ਹੈਗੀ ਆ ਗੱਲ ਹੁਣ। ਸੋ ਹੋਪਫੁਲੀ ਜੇ ਇੱਦਾਂ ਚੱਲਦਾ ਰਿਹਾ ਜਾਂ ਜੋ ਕੁਛ ਵੀ ਹੋ ਰਿਹਾ ਹੈਗਾ ਉਹਦੇ ਹਿਸਾਬ ਦੇ ਨਾਲ ਮੇਰੇ ਖਿਆਲ ਜਲਦੀ ਜਿਹੜਾ ਇਸ ਲਾ ਦੇ ਉੱਤੇ ਜਿਹੜੀ ਆ ਉਹ ਡੀਟੇਲ ਰਿਪੋਰਟ ਵੀ ਆਉਣ ਵਾਲੀ ਆ, ਤੇ ਬਾਕੀ ਇਹਦੇ ਤੇ ਜਿਹੜਾ ਆ ਸ਼ਾਇਦ ਹੋ ਸਕਦਾ ਕਾਂਗਰਸ ਐਕਟ ਵੀ ਕਰ ਲਵੇ। ਇੱਕ ਖਬਰ ਹੋਰ ਆ ਆਪਣੇ ਰਮਨ ਭਾਜੀ, ਤੇ ਕਹਿੰਦੇ CBSA ਹੁਣ ਇਹ ਰਿਕੁਆਇਰ ਕਰ ਰਿਹਾ, ਕਾਲ ਕਰ ਰਿਹਾ ਵੀ ਜਿਹੜੇ ਟਰੱਕਰਸ ਆ ਜੇ ਉਹ ਆਪਣੇ ਨਾਲ ਕੋਈ ਪੈਸੇਂਜਰ ਨੂੰ ਲੈ ਕੇ ਜਾ ਰਿਹਾ ਉਹਦਾ ਰਿਟਨ ਜਾਂ ਇਲੈਕਟ੍ਰੋਨਿਕ ਪ੍ਰੂਫ ਹੋਣਾ ਚਾਹੀਦਾ ਆਫ ਆਥੋਰਾਈਜੇਸ਼ਨ ਫॉर ਪੈਸੇਂਜਰਸ। ਇਹ ਜੂਨ 29 ਨੂੰ FMCSA ਨੂੰ CBSA ਨੇ ਜਿਹੜਾ ਇਹ ਲੈਟਰ ਲਿਖਿਆ ਆ। ਇਹਦੇ ਵਿੱਚ ਕਹਿੰਦੇ ਵੀ ਜਿਹੜੇ ਡਰਾਈਵਰਸ ਆ ਉਹਨਾਂ ਨੂੰ ਜਾਂ ਤਾਂ ਪੇਪਰ ਤੇ ਜਾਂ ਕੋਈ ਇਲੈਕਟ੍ਰੋਨਿਕ ਆਥੋਰਾਈਜੇਸ਼ਨ ਰੱਖਣੀ ਪਊਗੀ ਜੇ ਉਹਨਾਂ ਦੇ ਨਾਲ ਕੋਈ ਪੈਸੇਂਜਰ ਜਿਹੜਾ ਕਮਰਸ਼ੀਅਲ ਵਹੀਕਲ 'ਚ ਜਾਂਦਾ ਆ। ਕਹਿੰਦੇ ਵੀ ਜਿਹੜਾ ਹਿਊਮਨ ਟ੍ਰੈਫਿਕਿੰਗ ਹੁੰਦੀ ਹੈਗੀ ਆ ਉਹਨਾਂ ਦੇ ਜਿਹੜੇ ਵਿਕਟਮਸ ਆ ਉਹਨਾਂ ਨੂੰ ਸੇਵ ਕਰਨ ਦੇ ਲਈ ਅਸੀਂ ਇਹ ਰਿਕੁਐਸਟ ਕਰ ਰਹੇ ਹੈਗੇ ਆ। ਆਈ ਡੋਂਟ ਥਿੰਕ ਸੋ ਹਰਜੋਤ ਭਾਜੀ ਇਹ 'ਚ ਕੋਈ ਗਲਤ ਗੱਲ ਹੈਗੀ ਆ ਜਾਂ ਮਾੜੀ ਗੱਲ ਹੈਗੀ ਆ। ਆਈ ਥਿੰਕ ਇਹ ਹੋਣਾ ਵੀ ਚਾਹੀਦਾ ਆ। ਸ਼ਾਇਦ ਮੇਰੇ ਖਿਆਲ ਜਿਹੜੀ ਇੱਦਾਂ ਦੀ ਹਿਊਮਨ ਟ੍ਰੈਫਿਕਿੰਗ ਹੁੰਦੀ ਆ ਉਹਦੇ 'ਤੇ ਥੋੜ੍ਹੀ ਬਹੁਤ ਨੱਥ ਪਵੇ। ਅਤੇ ਵੈਸੇ ਵੀ ਜਿਹੜੀਆਂ ਮੈਜੋਰਟੀ ਟਰੱਕਿੰਗ ਕੰਪਨੀਆਂ ਹੈਗੀਆਂ ਉਹਨਾਂ ਦੀਆਂ ਪਾਲਿਸੀਜ਼ ਦੇ ਵਿੱਚ ਜਿਹੜਾ ਪੈਸੇਂਜਰ ਹੈਗਾ ਉਹ ਕਵਰਡ ਨਹੀਂ ਹੁੰਦਾ ਹੈਗਾ। ਸੋ ਪੈਸੇਂਜਰ ਜਿਹੜਾ ਕੰਪਨੀ ਨੂੰ ਦੱਸੇ ਤੋਂ ਬਿਨਾਂ ਲੈ ਕੇ ਜਾਇਆ ਜਾਂਦਾ ਅਤੇ ਕੋਈ ਹਾਦਸਾ ਹੋ ਜਾਂਦਾ ਅਤੇ ਉਹਦੇ ਵਿੱਚ ਇਹ ਪ੍ਰੋਬਲਮਾਂ ਜਿਹੜੀਆਂ ਬਾਅਦ ਦੇ ਵਿੱਚ ਖੜੀਆਂ ਹੋ ਜਾਂਦੀਆਂ। ਸੋ ਮੇਰੇ ਖਿਆਲ ਦੇ ਵਿੱਚ ਇਹ 'ਚ ਕੋਈ ਗਲਤ ਗੱਲ ਨਹੀਂ ਹੈਗੀ, ਹੋਣਾ ਚਾਹੀਦਾ ਆ।
ਔਰ ਜੇ ਤੁਹਾਡੇ ਨਾਲ ਕੋਈ ਪੈਸੇਂਜਰ ਹੈਗਾ, ਕਿਉਂਕਿ ਇਹ ਤੁਹਾਡਾ ਇੱਕ ਵਰਕ ਪਲੇਸ ਹੈਗੀ ਆ, ਇਟ ਇਜ਼ ਨਾਟ ਤੁਹਾਡੀ ਕੋਈ ਪਰਸਨਲ ਪਲੇਸ ਨਹੀਂ, ਪਰਸਨਲ ਚੋਇਸ ਨਹੀਂ ਹੈਗੀ, ਇਟਸ ਅ ਵਰਕ ਪਲੇਸ ਦੇ ਵਿੱਚ ਜਿਹੜਾ ਤੁਹਾਡਾ ਉਹ ਤੁਸੀਂ ਹੋਣੇ ਚਾਹੀਦੇ। ਜਿੱਦਾਂ ਆਪਾਂ ਕਹਿੰਦੇ ਵੀ ਆਪਾਂ ਜੇ ਆਫਿਸ ਦੇ ਵਿੱਚ ਹੁਣ ਆਪਾਂ ਆਪਦੇ ਰਿਸ਼ਤੇਦਾਰ ਜਾਂ ਹੋਰ ਨਾਲ ਲੈ ਕੇ ਤੇ ਉਹ ਨਹੀਂ ਚੱਲ ਸਕਦਾ, ਇੱਦਾਂ ਹੀ ਤੁਹਾਡਾ ਵਰਕ ਪਲੇਸ ਹੈਗਾ। ਸੋ ਵਰਕ ਪਲੇਸ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਇਹ ਇੱਦਾਂ ਹੀ ਰਹਿਣੀਆਂ ਚਾਹੀਦੀਆਂ ਜੀ। ਬਿਲਕੁਲ। ਤੇ ਟਰੱਕਿੰਗ ਦੇ ਵਿੱਚ ਜੇ ਆਪਾਂ ਅਗਲੀ ਗੱਲ ਕਰਦੇ ਜਾਈਏ ਤਾਂ ਰਮਨ ਜੀ, ਜੋ ਇਸ ਟਾਈਮ ਸਿਸਟਮ ਬਣ ਚੁੱਕਾ ਹੋਇਆ ਆ, ਕੀ ਡਰਾਈਵਰਸ ਕੰਪਨੀਜ਼ ਨੂੰ ਮਿਲ ਰਹੇ ਨੇ, ਨਹੀਂ ਮਿਲ ਰਹੇ ਨੇ, ਕੀ ਸਿਚੁਏਸ਼ਨ ਆ? ਆਪਣੀਆਂ ਕੰਪਨੀਆਂ, ਤੁਹਾਡੀ ਅਕਸਰ ਗੱਲ ਹੁੰਦੀ ਰਹਿੰਦੀ ਹੋਣੀ ਆ ਟਰੱਕਿੰਗ ਕੰਪਨੀਜ਼ ਦੇ ਨਾਲ, ਕੀ ਸਿਚੁਏਸ਼ਨ, ਗਰਾਊਂਡ ਰਿਪੋਰਟ ਕੀ ਦੱਸਦੇ ਨੇ? ਦੇਖੋ ਜੀ, ਗਰਾਊਂਡ ਰਿਪੋਰਟ ਸਾਰਿਆਂ ਨਾਲੋਂ ਵੱਡੀ ਚੀਜ਼ ਇਹ ਹੈ ਕਿ ਕੁਆਲੀਫਾਈਡ ਡਰਾਈਵਰਸ ਦੀ ਬਹੁਤ ਕਮੀ ਆ। ਇਹ 100% ਗੱਲ ਸਹੀ ਆ। ਕੁਆਲੀਫਾਈਡ ਡਰਾਈਵਰ, ਜਿਹੜੇ ਚੰਗੇ ਡਰਾਈਵਰ ਹੈ, ਗੁੱਡ ਡਰਾਈਵਰਸ ਹੈ, ਉਹਨਾਂ ਦੀ ਬੜੀ ਕਮੀ ਆ। ਕੰਪਨੀਜ਼ ਨੂੰ ਬਹੁਤ ਕੰਪਨੀਜ਼ ਨੂੰ ਕਹੀਦਾ ਹੈ ਕਿ ਤੁਸੀਂ ਕੁਆਲੀਫਾਈਡ ਡਰਾਈਵਰ ਨੂੰ ਥੋੜ੍ਹਾ ਜਿਹਾ ਟਾਈਮ ਲਾ ਕੇ ਚੂਜ਼ ਕਰਿਆ ਕਰੋ, ਪਰ ਜਦੋਂ ਡਰਾਈਵਰਸ ਦੀ ਕਮੀ ਆ ਜਾਂਦੀ ਆ, ਫਿਰ ਤੁਸੀਂ ਕੰਪਰੋਮਾਈਜ਼ ਕਰ ਜਾਂਦੇ ਆ, ਆਪਣੀ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਕੰਪਰੋਮਾਈਜ਼ ਹੋਣਾ ਸ਼ੁਰੂ ਹੋ ਜਾਂਦਾ, ਤੇ ਉਹ ਕੰਪਰੋਮਾਈਜ਼ ਹੀ ਜਿਹੜਾ ਕੀਤਾ ਤੁਹਾਨੂੰ ਅੱਗੇ ਜਾ ਕੇ ਨੁਕਸਾਨ ਕਰਦਾ। ਸੋ ਡੈਫੀਨੇਟਲੀ ਜਿਹੜੀ ਆ ਚੰਗੇ ਡਰਾਈਵਰਸ ਆ ਉਹਨਾਂ ਦੀ ਬਹੁਤ ਕਮੀ ਹੈਗੀ ਇਸ ਵੇਲੇ। ਤੇ ਜੇ ਤੁਸੀਂ ਟਰੱਕਿੰਗ ਦੇ ਵਿੱਚ ਹੈਗੇ ਜਾਂ ਡਰਾਈਵਰ ਕਮਿਊਨਿਟੀ ਦੇ ਵਿੱਚ ਹੈਗੇ ਆ, ਤਾਂ ਡੈਫੀਨੇਟਲੀ ਤੁਸੀਂ ਇਸ ਵੇਲੇ ਆਪਣੀਆਂ ਸਕਿੱਲਸ ਨੂੰ ਬੈਟਰ ਕਰ ਸਕਦੇ ਹੈਗੇ ਆ। ਸਕਿੱਲਸ ਨੂੰ ਬੈਟਰ ਕਰਨ ਦੇ ਨਾਲ ਨਾਲ ਤੁਸੀਂ ਜਿਹੜੇ ਆ ਆਪਣੀ ਇੰਗਲਿਸ਼ ਨੂੰ ਬੈਟਰ ਕਰੋ, ਆਪਣੇ ਸਕਿੱਲਸ ਨੂੰ ਬੈਟਰ ਕਰੋ, ਕੋਰਸਿਸ ਲਓ, ਕੁਛ ਨਾ ਕੁਛ ਐਸਾ ਨਾਲ ਦੇ ਨਾਲ ਕਰੋ ਤਾਂ ਕਿ ਤੁਹਾਨੂੰ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਇਹ ਜੌਬ ਦੇ ਵਿੱਚ ਅੜਚਨਾ ਨਾ ਆਉਣ, ਔਰ ਤੁਹਾਨੂੰ ਕੁਆਲੀਫਾਈਡ ਡਰਾਈਵਰ ਦੀ ਤਰ੍ਹਾਂ ਮੰਨਿਆ ਜਾਵੇ, ਜਿੱਦਾਂ ਕਿ ਆਪਾਂ ਪ੍ਰੋਫੈਸ਼ਨਲ ਕਮਰਸ਼ੀਅਲ ਡਰਾਈਵਰ ਕਹਿੰਦੇ ਆ। ਸੋ ਪ੍ਰੋਫੈਸ਼ਨਲ ਬਣੋ ਜੀ। ਬਿਲਕੁਲ। ਇੱਕ ਹੋਰ ਗੁੱਡ ਨਿਊਜ਼ ਆ, ਬਹੁਤ ਵਾਰ ਆਪਣੇ ਬੰਦੇ ਕਹਿੰਦੇ ਰਹਿੰਦੇ ਆ ਵੀ ਬਹੁਤ ਨੈਗੇਟਿਵ ਖਬਰਾਂ ਰਹਿੰਦੀਆਂ। TCA ਜੋ ਹੈਗਾ ਆ, ਟਰੱਕ ਲੋਡ ਕੈਰੀਅਰ ਐਸੋਸੀਏਸ਼ਨ, ਉਹ ਰਿਕੋਗਨਾਈਜ਼ ਕਰਦਾ ਹਰ ਸਾਲ ਉਹਨਾਂ ਡਰਾਈਵਰਸ ਨੂੰ ਜਿਨ੍ਹਾਂ ਨੇ ਕੋਈ ਨਾ ਕੋਈ ਬਹੁਤ ਵਧੀਆ ਜਿਹੜਾ ਕੰਮ ਹੀਰੋਇਜ਼ਮ ਵਾਲਾ ਕੀਤਾ ਹੁੰਦਾ ਕਿਸੇ ਨੂੰ ਰੋਡ ਦੇ ਉੱਤੇ ਸੇਫਲੀ ਬਚਾਉਣ ਦੇ ਲਈ। ਉਹ ਜਿਹੜੇ ਟਰੱਕ ਲੋਡ ਕੈਰੀਅਰ ਐਸੋਸੀਏਸ਼ਨ ਆ, ਮੈਂ ਕਮੈਂਟ ਸੈਕਸ਼ਨ 'ਚ ਵੀ ਪਾਇਆ, ਰਾਜਕਨਵੀਰ ਸਿੰਘ, ਜੇ ਦਿਖਾਉਣਾ ਸਰੋਤਿਆਂ ਨੂੰ ਦਿਖਾ ਸਕਦੇ ਆ ਜੀ। ਉਹਦੇ ਵਿੱਚ 4 ਡਰਾਈਵਰਸ ਨੂੰ ਉਹਨਾਂ ਨੇ ਇਸ ਸਾਲ ਜਿਹੜਾ ਆ ਸਨਮਾਨਿਤ ਕੀਤਾ ਆ, ਜਿਨ੍ਹਾਂ 'ਚ ਕ੍ਰਿਸ ਵੈਲਜਲ ਤੇ ਸਕਾਟ ਮਿਲਰ, ਤੇ 2 ਪੰਜਾਬੀ ਡਰਾਈਵਰ ਆ, ਪ੍ਰਿੰਸ ਵਾਲੀ ਤੇ ਕਰਮਜੀਤ ਸਿੰਘ ਚੀਮਾ। ਇਹ ਦੋਨੋਂ ਜਿਹੜੇ ਡਰਾਈਵਰ ਆ ਇਹ ਕੈਨੇਡਾ ਦੇ ਰਹਿਣ ਵਾਲੇ ਆ। ਕਹਿੰਦੇ ਵੀ ਇਹ ਮਾਰਚ 17 2026 ਦੇ ਵਿੱਚ ਇਹ ਟਰੈਵਲ ਕਰ ਰਹੇ ਸੀ ਕੈਲਗਰੀ ਟੂ ਐਬਸਫੋਰਡ, ਤੇ ਉੱਥੇ ਰਸਤੇ 'ਚ ਬ੍ਰਿਟਿਸ਼ ਕੋਲੰਬੀਆ ਜਿਹੜਾ ਹੋਪ ਟਾਊਨ ਆ ਉਹਦੇ ਲਾਗੇ ਸਨੋਫਾਲ ਜਿਹੜੀ ਬਹੁਤ ਸੀ ਤੇ ਕੰਡੀਸ਼ਨ ਬੜੀ ਮਾੜੀ ਸੀ ਤੇ ਡਿਲੇ ਬਹੁਤ ਚੱਲ ਰਿਹਾ ਸੀਗਾ। ਤੇ ਉੱਥੇ ਉਹਨਾਂ ਨੇ ਦੇਖਿਆ ਵੀ ਇੱਕ ਕੋਈ ਬੱਚਾ ਜਿਹੜਾ ਬਾਹਰ ਕਾਰ ਦੇ ਜਿਹੜਾ ਕੰਬ ਰਿਹਾ ਦੂਸਰੀ ਸਾਈਡ ਦੇ ਉੱਤੇ, ਤੇ ਹੈਲਪ ਲਈ ਜਿਹੜਾ ਪੁਕਾਰ ਰਿਹਾ, ਤੇ ਉਹਨਾਂ ਨੇ ਸੇਫਲੀ ਜਿਹੜਾ ਟਰੱਕ ਆ ਟਰਨ ਅਰਾਊਂਡ ਕਰਕੇ ਜਦੋਂ ਅੱਗੇ ਗਏ ਤਾਂ ਇੱਕ ਹੋਰ ਟਰੱਕ ਵਾਲਾ ਜਿਹੜਾ ਫਸਿਆ ਸੀ, 53 ਫੁੱਟਾ ਜਿਹੜਾ ਟ੍ਰੇਲਰ ਸੀਗਾ, ਉਹਦਾ ਟਰੱਕ ਉਹਨਾਂ ਨੇ ਕੱਢਿਆ, ਤੇ ਜਿਹੜਾ ਬੱਚੇ ਦੀ ਮੈਂ ਗੱਲ ਕਰਦਾ, ਉਹਨਾਂ ਦੀ ਕਾਰ ਸੀ ਇਲੈਕਟ੍ਰਿਕ ਕਾਰ, ਉਹ ਫਿਰ ਉਹਨਾਂ ਨੇ ਉੱਥੋਂ ਕੱਢ ਕੇ ਜਿਹੜੀ ਆ ਉਹਨੂੰ ਬਚਾਇਆ, ਤੇ ਰੋਡ ਤੱਕ ਉਹ ਜਦ ਤੱਕ ਉਹ ਚਲੇ ਨਹੀਂ ਗਏ ਹੈਗੇ। ਸੋ ਇਸ ਕਰਕੇ ਜਿਹੜਾ ਆ ਕਿਉਂਕਿ ਉਹਨਾਂ ਨੇ ਆਪਣੀਆਂ ਸਟ੍ਰੈਪਸ ਜੋ ਟਰੱਕ ਦੇ ਵਿੱਚ ਹੁੰਦੀਆਂ ਯੂਜ਼ ਕੀਤੀਆਂ, ਬਾਹਰ ਨਿਕਲ ਕੇ ਪੂਰੀ ਹੈਲਪ ਕੀਤੀ। ਸੋ ਇਹਦੇ ਕਰਕੇ ਜਿਹੜੇ ਆ ਇਹ ਦੋਨੋਂ ਪੰਜਾਬੀ ਨੌਜਵਾਨ ਆ, ਇਹਨਾਂ ਨੂੰ ਜਿਹੜੀ ਹੈਗੀ ਆ ਟਰੱਕਿੰਗ ਕੈਰੀਅਰ ਐਸੋਸੀਏਸ਼ਨ ਆ ਉਹਦੇ ਵੱਲੋਂ ਜਿਹੜਾ ਸਨਮਾਨਿਤ ਕੀਤਾ ਗਿਆ ਹੈਗਾ। ਸੋ ਪ੍ਰਿੰਸ ਬਾਲੀ, ਕਰਮਜੀਤ ਸਿੰਘ ਚੀਮਾ, ਵਧੀਆ ਮਾਣ ਵਾਲੀ ਗੱਲ ਆ ਵੀ ਲੋਕਾਂ ਦੀ ਇਸ ਤਰੀਕੇ ਦੇ ਨਾਲ ਮਦਦ ਜਿਹੜੀ ਉਹ ਕੀਤੀ ਆ, ਬੱਚਿਆਂ ਦੀ ਮਦਦ ਕੀਤੀ ਆ ਤੇ ਬਚਾਇਆ, ਤੇ ਉਸ ਦੇ ਲਈ ਤੁਹਾਨੂੰ ਬਣਦਾ ਮਾਨ ਸਨਮਾਨ ਵੀ ਜਿਹੜਾ ਆ ਉਹ ਮਿਲਿਆ ਆ। ਇੱਕ ਵਾਰੀ ਨਹੀਂ, ਉਹਦਾ ਕਈ ਵਾਰੀ ਕਰਦੇ ਹੀ ਰਹਿੰਦੇ ਆ, ਟਰੱਕਰਸ ਵੀ, ਆਮ ਲੋਕ ਵੀ ਕਰਦੇ ਰਹਿੰਦੇ ਆ। ਇੱਦਾਂ ਰੈਕੋਗਨਾਈਜ਼ ਹੋਣ ਦੇ ਨਾਲ ਇਹ ਹੁੰਦਾ ਵੀ ਬਾਕੀਆਂ ਨੂੰ ਵੀ ਉਤਸ਼ਾਹ ਜਿਹੜਾ ਉਹ ਮਿਲਦਾ ਰਹਿੰਦਾ ਵੀ ਆਪਾਂ ਪੋਜ਼ੀਟਿਵ ਕੰਮ ਕਰੀਏ, ਗੁੱਡ ਕੰਮ ਕਰੀਏ, ਚੰਗਾ ਕੰਮ ਕਰੀਏ, ਤੇ ਉਹ ਵੀ ਰੈਕੋਗਨਾਈਜ਼ ਹੋਣਗੇ। ਬਟ ਬੀਇੰਗ ਪੰਜਾਬੀ, ਬੀਇੰਗ ਸਿੱਖ, ਬੀਇੰਗ ਹਿਊਮਨ, ਆਪਾਂ ਨੂੰ ਇੱਕ ਦੂਜੇ ਦੀ ਮਦਦ ਜਿਹੜੀ ਉਹ ਹਮੇਸ਼ਾ ਹੀ। ਸੋ ਇਹਦਾ ਸਾਡਾ ਖਬਰ ਸਾਂਝੀ ਕਰਨ ਦਾ ਮਕਸਦ ਇਹ ਆ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਇਦਾਂ ਦੀ ਪੋਜ਼ਿਟਿਵ ਵੀ, ਕਿਉਂਕਿ ਜਦੋਂ ਨੈਗੇਟਿਵ ਖਬਰ ਹੁੰਦੀ ਆ ਤੁਸੀਂ ਦੇਖਦੇ ਆ ਫਿਰ ਚਾਹੇ ਉਹ ਫੌਕਸ ਆ ਚਾਹੇ CNN, ਉਹ ਫਰੰਟ ਦੇ ਉੱਤੇ ਫਿਰ ਉਹ ਆਪਣੇ ਬੰਦੇ ਦੀ ਫੋਟੋ ਲਾ ਕੇ ਨਦਰ ਸਿੰਘ ਕਰਕੇ ਲਾ ਦਿੰਦੇ ਆ। ਉਹਨਾਂ ਨੂੰ ਦੱਸੋ ਭਾਈ ਆਹ ਵੀ ਸਿੰਘ ਹੈਗੇ ਆ ਜਿਹੜੇ ਇਦਾਂ ਦਾ ਜਿਹੜਾ ਗੁੱਡ ਕੰਮ ਵੀ ਕਰਦੇ ਹੈਗੇ। ਜੀ
ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਜਸਬੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਤਿੰਨੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਰਮਨ ਜੀ, ਬਹੁਤ ਵਧੀਆ, ਤੁਸੀਂ ਸਾਰੇ ਭਰਾ ਜਾਣਕਾਰੀ ਸਾਂਝੀ ਕਰਦੇ ਹੋ। ਥੋੜੀ ਹਾਸੇ ਠੱਠੇ ਵਾਲੀ ਸੁਣਾ ਦਈਏ ਜੀ ਤੁਹਾਨੂੰ ਟਰੱਕਿੰਗ ਦੇ ਰਿਲੇਟਡ ਜੀ। ਮੈਂ ਇੱਕ ਦਿਨ ਜੀ ਲੋਡ ਲਾ ਕੇ ਆਇਆ ਬੇਕਰ ਫੀਲਡ ਤੇ, ਮੈਂ ਥੱਕਿਆ ਪਿਆ ਸੀਗਾ। ਮਾਲਕ ਕਹਿੰਦਾ ਬਈ ਟ੍ਰੇਸੀ ਵੀ ਲਾਉਣਾ ਹੈਗਾ। ਨਹੀਂ, ਮੈਂ ਤਾਂ ਥੱਕਿਆ ਪਿਆ ਹੈਗਾ। ਕਹਿੰਦਾ ਨਹੀਂ ਜਸਵੀਰ ਸਿੰਘ, ਆਪਾਂ ਨੂੰ 11 ਨੰਬਰ ਡੌਕ ਪੱਕੀਓ ਮਿਲੀ ਵੀ ਆ ਉੱਥੇ, ਤੇ ਤੇਰੇ ਡੌਕ ਲਾਉਂਦੇ ਹੀ ਆਪੇ ਪੇਪਰ ਫੜ ਲੈ ਜਿਹੜੇ ਉਹਨਾਂ ਨੇ ਟਰੱਕ ਚੋਂ। ਜਦੋਂ ਮੈਂ ਪਹੁੰਚਿਆ ਜੀ ਉੱਥੇ, ਫਿਰ ਆਪਣਾ ਟ੍ਰੇਸੀ ਉਹ ਡੌਕਾਂ ਹੀ 5-11 ਨੰਬਰ ਤਾਂ ਉੱਥੇ ਡੌਕ ਹੀ ਨਹੀਂ ਸੀ। ਉਹ ਕਹਿੰਦੇ ਹੋਣੇ 1 ਤੇ 2 ਵਾਰੀ ਆ। ਮੈਂ ਜੀ ਡੌਕ ਲੱਭਦਾ ਰਿਹਾ, ਪੈਦਲ ਉਤਰ ਗਿਆ। ਮੈਂ ਪਿਛਲੇ ਪਾਸੇ ਗਿਆ ਵੇਅਰ ਹਾਊਸ ਦੇ ਵੀ ਮਗਰਲੇ ਪਾਸੇ ਨਾ ਕਿਤੇ ਡੌਕ ਹੋਊਗਾ 11 ਨੰਬਰ। ਹਾਂ, ਮੇਰੇ ਜਾਣ ਤੋਂ ਪਹਿਲਾਂ ਹੀ 7-8 ਟਰੱਕ ਖੜੇ ਤੇ ਮੈਂ ਉੱਥੇ 7 ਘੰਟੇ ਖੜਿਆ ਰਿਹਾ, ਵੇਟਿੰਗ ਕਰਦਾ ਰਿਹਾ। ਸਾਰੇ 11 ਨੰਬਰ ਡੌਗ ਨਹੀਂ ਸੀ ਲੱਭਦੇ ਕਿਤੇ? ਨਾ ਜੀ। ਮਾਲਕ ਕਹਿੰਦਾ ਜੇ ਸਾਨੂੰ ਪੱਕੀਓ ਮਿਲੀ ਵੀ ਜੀ 11 ਨੰਬਰ ਡੌਗ ਉੱਥੇ, ਕਹਿੰਦਾ ਚਲੇ ਜਾ, ਆਉਂਦੇ ਨਹੀਂ, ਵਿਹਲਾ ਹੋ ਜਾਣਾ ਚਾਹੀਦਾ 15 ਮਿੰਟ ਵਿੱਚ। ਪਰ ਘੰਟੇ ਮੈਂ ਉੱਥੇ 7 ਖੜਿਆ ਰਿਹਾ ਪੂਰੇ। ਯਾਨੀ ਪ੍ਰੋਫੈਸ਼ਨਲ ਡਰਾਈਵਰਾਂ ਦੇ ਨਾਲ ਮਾਲਕਾਂ ਨੂੰ ਵੀ ਬਣਨਾ ਚਾਹੀਦਾ ਜੀ। ਪੁਲਿਸ ਤੇ ਡਰਾਈਵਰ ਨੂੰ ਹਮੇਸ਼ਾ ਸੱਚੀ ਸਲਾਹ ਦੇਣੀ ਚਾਹੀਦੀ, ਤਾਂ ਕਿ ਡਰਾਈਵਰ ਪ੍ਰੀਪੇਅਰ ਹੋ ਜਾਵੇ ਥੋੜਾ ਜਿਹਾ ਮੈਂਟਲੀ ਤੌਰ ਤੇ। ਸਹੀ ਗੱਲ। ਹਾਂਜੀ, ਥੈਂਕ ਯੂ ਸਰ। ਧੰਨਵਾਦ ਜੀ। ਉਹ ਜੀ ਇੰਡੀਆ ਦੇ ਵਿੱਚ ਕਹਿੰਦੇ ਨਹੀਂ ਹੁੰਦੇ ਸੀਗੇ ਵੀ ਫਲਾਨੀ ਜਗ੍ਹਾ ਤੋਂ ਫਲਾਨੀ ਜਗ੍ਹਾ ਜਾਣਾ, ਤੇ ਉਹ ਕਹਿੰਦੇ ਹੁੰਦੇ ਸੀ ਵੀ 11 ਨੰਬਰ ਬੱਸ ਤੇ ਚੜ੍ਹ ਕੇ ਚਲਾ ਜਾ। ਉਹ 11 ਨੰਬਰ ਬੱਸ ਲੱਭਦਾ ਰਿਹਾ, ਪਰ ਉਹ ਸਿਆਣੇ ਨੇ ਕਿਹਾ ਸੀ 11 ਨੰਬਰ ਬੱਸ ਵੀ ਤੁਰ ਕੇ ਚਲਾ ਜਾ। ਇਹ ਡੌਗ ਵੀ ਉਹਨਾਂ ਨੇ ਤੋੜਨ ਵਾਲਾ ਲਵਾਤਾ ਏਦਾਂ ਦਾ। ਪਰ ਇਹ ਤਾਂ ਵੈਸੇ ਓਦਾਂ ਹੈ ਤਾਂ ਮਾੜੀ ਗੱਲ ਆ, ਪਰ ਇਹ ਆ ਵੀ ਗੋਲੀ ਕੈਪਸੂਲ ਲੋਕੀ ਖਵਾਉਂਦੇ ਬਹੁਤ ਆ ਏਦਾਂ। ਨਹੀਂ ਰਾਜਕੁਮਾਰ, ਇਹ ਜਿਹੜੀ ਚੀਜ਼ ਹੈ ਨਾ, ਇਹ ਡਿਸਪੈਚਿੰਗ ਦੇ ਵਿੱਚ ਇਹ ਚੀਜ਼ ਬਹੁਤ ਜ਼ਿਆਦਾ ਨਾਰਮਲ ਆ। ਅੱਛਾ। ਕਿਉਂਕਿ ਜਦੋਂ ਸ਼ਿਪਰ ਬ੍ਰੋਕਰ ਨੂੰ ਕਹਿੰਦਾ, ਬ੍ਰੋਕਰ 2 ਘੰਟੇ ਉਹ 'ਚ ਹੋਰ ਪਾ ਕੇ ਅੱਗੇ ਕੰਪਨੀ ਦਿੰਦਾ, ਕੰਪਨੀ ਅੱਗੇ ਡਬਲ ਬ੍ਰੋਕਰ ਕਰਕੇ ਉਹਨੂੰ 2 ਘੰਟੇ ਹੋਰ, ਉਹ ਕਰਦੇ ਡਰਾਈਵਰ ਕੋਲ ਪਹੁੰਚਦੇ 6-7 ਘੰਟੇ ਜੁੜ ਜਾਂਦੇ ਆ। ਹਰ ਇੱਕ ਬੰਦਾ ਆਪਣੇ 2-2 ਘੰਟੇ ਜੁੜੀ ਜਾਂਦਾ ਵੀ ਇੰਨੇ ਵਜੇ ਚਲਾ ਜੀ ਪਿਕਅਪ ਕਰਨਾ, ਇੰਨੇ ਵਜੇ। ਉਹ ਜਦੋਂ ਜਾਂਦਾ ਉੱਥੇ ਉਹ ਕਹਿੰਦਾ ਵੀ ਮੈਂ ਤਾਂ 7 ਵਜੇ ਦੀ ਪਿਕਅਪ ਤੇ ਆਇਆ। ਉਹ ਕਹਿੰਦੇ ਜੀ ਪਿਕਅਪ ਤਾਂ ਤੇਰੀ 12 ਵਜੇ ਰੈਡੀ ਆ। ਸੋ ਹਰ ਇੱਕ ਨੇ ਆਪਣੇ ਘੰਟਾ 2-2 ਘੰਟੇ ਵਿੱਚ ਜੋੜੇ ਹੁੰਦੇ ਆ ਤਾਂ ਕਿ ਬੰਦਾ ਟਾਈਮ ਨਾਲ ਪਹੁੰਚ ਜਾਵੇ। ਪਰ ਜਦੋਂ ਬੰਦਾ ਉੱਥੇ ਬਹੁਤ ਅਰਲੀ ਪਹੁੰਚ ਜਾਂਦਾ ਤੇ ਫਿਰ ਇਹ ਜਿਹੜੀਆਂ ਚੀਜ਼ਾਂ ਇਹ ਹੁੰਦੀਆਂ, ਔਰ ਇਹ ਨਾਰਮਲ ਚੀਜ਼ਾਂ ਆ। ਡਿਸਪੈਚਿੰਗ ਦੇ ਵਿੱਚ ਵੀ, ਟਰੱਕਿੰਗ ਕੰਪਨੀਆਂ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਜਿਹੜਾ ਇਹ ਹੈਗਾ ਕੰਮ ਹੈਗਾ। ਸੋ ਬਿਲਕੁਲ ਸਹੀ ਗੱਲ ਹੈ, ਕੰਪਨੀਆਂ ਨੂੰ ਵੀ ਥੋੜ੍ਹੀ ਜਿਹੀ ਮਤਲਬ ਇਹ ਚੀਜ਼ ਸ਼ੋਅ ਕਰਨੀ ਚਾਹੀਦੀ ਆ। ਉਹਦੇ ਨਾਲ ਦੇ ਨਾਲ ਹੀ ਨਾ ਡਰਾਈਵਰਸ ਨੂੰ ਵੀ ਇਹ ਚੀਜ਼ ਚਾਹੀਦੀ ਆ ਵੀ ਜੇ ਤੁਹਾਨੂੰ 5 ਵਜੇ ਪਿਕਅਪ ਕਿਹਾ ਤੇ ਤੁਸੀਂ ਮੇਕ ਸ਼ੋਰ ਕਰੋ ਵੀ 4:30 ਜ਼ਰੂਰ ਪਹੁੰਚੋ। ਕਿਉਂਕਿ ਜੇ ਤੁਸੀਂ ਨਹੀਂ ਪਹੁੰਚੋਗੇ ਤੇ ਫਿਰ ਉਹ ਅਗਲੀ ਵਾਰੀ ਫਿਰ ਤੁਹਾਨੂੰ ਉਹੀ 5 ਵਜੇ ਵਾਲੀ ਪਿਕਅਪ ਕਹਿਣਗੇ 3 ਵਜੇ ਰੈਡੀ ਆ। ਸੋ ਇਹ ਜਿਹੜੀ ਇਹ ਮਾਹੌਲ ਆ, ਇਹ ਮਾਹੌਲ ਡੈਫੀਨੇਟਲੀ ਆਪਣੇ ਪੰਜਾਬੀ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੈਗਾ ਡਿਸਪੈਚਿੰਗ ਦੇ ਵਿੱਚ। ਇਹ ਡਿਸਪੈਚ ਐਵਰੀਡੇ ਸਟੋਰੀ ਆ। ਠੀਕ ਹੈ। ਇਹ ਡਜ਼ ਨਾਟ ਮੈਟਰ ਵੀ ਇੱਥੋਂ ਹੋ ਰਹੀ ਹੈ ਜਾਂ ਆਊਟ ਆਫ ਕੰਟਰੀ ਹੋ ਰਹੀ ਹੈ, ਸਾਰੇ ਪਾਸੇ ਇਦਾਂ ਹੀ ਇੱਥੇ ਸਗੋਂ ਜ਼ਿਆਦਾ ਹੁੰਦੀ ਆ, ਆਊਟ ਆਫ ਕੰਟਰੀ ਨੂੰ ਤਾਂ ਪਤਾ ਹੀ ਨਹੀਂ ਗਾ ਕੁਝ ਵੀ ਅਜੇ। ਅੱਛਾ, ਸਿੱਖ ਲੈਣਾ ਉਹਨਾਂ ਨੇ ਵੀ ਹੌਲੀ ਹੌਲੀ। ਤੇ ਉਹ ਡਿਸਪੈਚਿੰਗ ਤੇ ਉਹ ਵਾਲੇ ਡਾਟਾ ਦੇ ਉੱਤੇ ਕੀ ਚੱਲ ਰਿਹਾ? ਪਿੱਛੇ ਜੇ ਕਾਫੀ ਰੌਲਾ ਰੱਪਾ ਇਸ ਚੀਜ਼ ਦਾ ਵੀ ਪੈ ਰਿਹਾ ਸੀਗਾ ਵੀ ਬਾਹਰੋਂ ਜੋ ਇਸ ਤਰੀਕੇ ਦੇ ਹੋ ਰਹੇ ਆ ਵੀ ਉੱਤੇ ਨੱਥ ਪੈਣੀ ਚਾਹੀਦੀ ਹੈ। ਸੋ ਰਾਜਕੁਮਾਰ, ਜਿਹੜਾ ਆਪਾਂ ਗੱਲ ਕੀਤੀ ਹੈਗੀ ਡਿਲਾਇਲਾ ਲਾਅ ਦੀ ਗੱਲ ਕੀਤੀ ਹੈਗੀ ਆ, ਹਾਂਜੀ, ਉਹਦੇ ਵਿੱਚ ਇਹੋ ਹੀ ਚੀਜ਼ ਕਹੀ ਜਾ ਰਹੀ ਹੈ। ਡਿਲਾਇਲਾ ਲਾਅ ਦੇ ਵਿੱਚ ਜਿਹੜਾ ਰਿਸਟ੍ਰਿਕਟਡ ਨਾਨ ਡੋਮਿਸਾਈਲ ਲਾਇਸੈਂਸ ਜਿਹੜਾ ਸਿਟੀਜ਼ਨ ਤੇ ਲਾਫੁਲ ਪਰਮਾਨੈਂਟ ਰੈਜ਼ੀਡੈਂਸ ਨੂੰ ਪੁੱਟ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਜਿਹੜਾ ਪਰਮਾਨੈਂਟਲੀ ਆਊਟ ਆਫ ਸਰਵਿਸ ਜਿਹੜਾ ਆ allow federal government to withhold 12% of the highway funding from the non-compliant states, require states to recognize driver disqualification ਤੇ ਰਿਸਟ੍ਰਿਕਸ਼ਨਸ ਜਿਹੜੀਆਂ ਆ ਫੋਰਨ ਡਿਸਪੈਚ ਸਰਵਿਸ ਐਂਡ ਫੋਰਨ ਬ੍ਰੋਕਰਸ ਤੇ। ਸੋ ਇਹ ਡਿਲਾਇਲਾ ਲਾਅ ਜਿਹੜਾ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਇਹ ਕਰਨ ਤੇ ਕਰ ਰਿਹਾ ਹੈਗਾ। ਤੇ ਰਾਜਕੁਮਾਰ, ਇਹਦੇ ਨਾਲ ਇੱਕ ਹੋਰ ਜਿਹੜੀ ਖਬਰ ਰਾਤੀ ਮੈਂ ਵੈਸੇ ਟੀਵੀ ਤੇ ਵੀ ਦੇਖੀ ਸੀ, ਮੈਨੂੰ ਪਹਿਲਾਂ ਵੀ ਪਤਾ ਲੱਗ ਗਈ ਸੀਗੀ 1-ਅੱਧਾ ਦਿਨ ਪਹਿਲਾਂ, ਕਿ ਕੈਲੀਫੋਰਨੀਆ ਦੇ ਵਿੱਚ ਅਬਾਊਟ 11,000 ਹੋਰ ਜਿਹੜੇ ਡਰਾਈਵਰ ਲਾਇਸੈਂਸ ਹੈਗੇ ਆ, ਜਿਹਦੇ ਵਿੱਚ ਕਿ ਕਾਰ ਦੇ ਲਾਇਸੈਂਸ ਵੀ ਆ, ਉਹਨਾਂ ਨੂੰ ਲੈਟਰਸ ਆ ਰਹੀਆਂ ਹੈਗੀਆਂ ਕਿ ਤੁਸੀਂ ਦੁਬਾਰਾ ਆਣ ਕੇ ਟੈਸਟ ਦਿਓ। ਔਰ ਇਹ ਕੋਈ ਇਹ ਨਹੀਂਗਾ ਕਿ ਇਹ ਇਮੀਗ੍ਰੈਂਟ ਨੂੰ ਆ ਰਹੀਆਂ ਹੈਗੀਆਂ, ਇਹ ਗੋਰਿਆਂ ਨੂੰ ਵੀ ਆ ਰਹੀਆਂ ਹੈਗੀਆਂ, ਦੂਜਿਆਂ ਨੂੰ ਵੀ ਆ ਰਹੀਆਂ, ਤੀਜਿਆਂ ਨੂੰ ਵੀ ਆ ਰਹੀਆਂ, ਸਾਰਿਆਂ ਨੂੰ ਆ ਰਹੀਆਂ ਹੈਗੀਆਂ। 11,000 ਦੇ ਕਰੀਬ ਜਿਹੜੇ ਲੈਟਰਸ ਇਸ਼ੂ ਕੀਤੇ ਆ। ਔਰ DMV ਨੇ ਉਹਦਾ ਰੀਜ਼ਨ ਦੱਸਿਆ ਹੈਗਾ ਕਿ ਸਾਡੇ ਸਿਸਟਮ ਦੇ ਵਿੱਚ ਅਸੀਂ ਇਹ ਦੇਖਿਆ ਹੈਗਾ ਕਿ ਇਹਨਾਂ ਪੇਪਰਸ ਦੇ ਵਿੱਚ
ਚੀਟਿੰਗ ਕੀਤੀ ਗਈ ਆ। ਸੋ ਆਈ ਡੋਂਟ ਨੋ ਕਿ ਕਿਹੜਾ ਮੈਟਰ ਹੈਗਾ ਜਿਹੜਾ ਕਿ ਪਿਛਲੇ 1 ਸਾਲ ਤੋਂ ਮਤਲਬ ਕਿ ਉਹ ਦੇਖ ਰਹੇ ਆ, ਔਰ 1 ਸਾਲ 'ਚ ਪਤਾ ਲੱਗਾ ਕਿ ਇਹਨਾਂ ਪੇਪਰਾਂ ਦੇ ਵਿੱਚ ਚੀਟਿੰਗ ਕੀਤੀ ਗਈ, ਔਰ ਕਿੱਦਾਂ ਫੜਿਆ ਗਿਆ, ਕਿੱਦਾਂ ਕੀਤਾ ਗਿਆ, ਇਹਦਾ ਅਜੇ ਤੱਕ ਕੋਈ ਸਿੱਧਾ ਜਵਾਬ ਨਹੀਂ ਮਿਲਿਆ। ਪਰ ਡੈਫੀਨੇਟਲੀ 11,000 ਹੋਰ ਜਿਹੜੇ ਆਪਣੇ ਕੈਲੀਫੋਰਨੀਅਨਸ ਹੈਗੇ ਆ, ਉਹਨਾਂ ਨੂੰ ਲੈਟਰਸ ਮਿਲ ਰਹੀਆਂ ਹੈਗੀਆਂ 30 ਡੇਜ਼ ਦੇ ਵਿੱਚ ਆਪਣਾ ਆਣ ਕੇ ਟੈਸਟ ਦਿਓ, ਅਦਰਵਾਈਜ਼ ਤੁਹਾਡਾ ਲਾਇਸੈਂਸ ਜਿਹੜਾ ਉਹ ਕੈਂਸਲ ਕੀਤਾ ਜਾਊਗਾ। ਬਿਲਕੁਲ ਚੀਟਿੰਗ ਦਾ ਤੇ ਜਿਹੜਾ ਆਨਲਾਈਨ ਵਾਲਾ ਤਾਂ ਮੈਨੂੰ ਲੱਗਦਾ ਇਹਨਾਂ ਨੇ ਉਹ ਹੁਣ ਬੰਦ ਹੀ ਕਰਤਾ ਆ। ਉਹ ਜਾ ਕੇ ਜਿਹੜਾ ਉਹ ਕਰਨਾ ਪੈਣਾ, ਉੱਥੇ ਉਹਨਾਂ ਦੇ ਕੰਪਿਊਟਰ ਤੇ ਤੁਸੀਂ ਕਰ ਸਕਦੇ। ਜਿਹੜਾ ਘਰੋਂ ਬਹਿ ਕੇ ਅੱਗੇ ਕੈਮਰੇ ਦੇ ਮੂਹਰੇ ਕਰ ਦਿੰਦੇ ਸੀ, ਉਹ ਤਾਂ ਕੰਮ ਬੰਦ ਕਰ ਰਹੇ ਆ। ਇਹ ਵੀ ਜਿਹੜਾ ਉਹ ਪਤਾ ਲੱਗਾ ਕੁਛ ਚੇਂਜਸ ਜਿਹੜੀਆਂ ਉਹ ਆ ਰਹੀਆਂ ਨੇ। ਤੇ ਮੈਨੂੰ ਯਾਦ ਆ ਜਦੋਂ ਲਾਸਟ ਕੁਝ ਮਹੀਨਾ ਕੁ ਪਹਿਲਾਂ ਵੀ ਉਦੋਂ ਕਾਫੀ ਲੋਕਾਂ ਨੇ ਕੀਤੀਆਂ ਸੀ ਵੀ ਮੇਰੀ ਵਾਈਫ ਤਾਂ ਇੰਨੇ ਸਾਲ ਤੋਂ ਸਿਟੀਜ਼ਨ ਆ, ਵੀ ਉਹਨਾਂ ਨੂੰ ਆਇਆ, ਹੋ ਸਕਦਾ ਫਿਰ ਉਹ ਇਸੇ ਦੇ ਤਹਿਤ ਹੋਵੇ। ਹਾਂਜੀ, ਇਹ ਜਿਹੜੀਆਂ 11,000 ਲੋਕਾਂ ਦੀਆਂ ਨੂੰ ਦੁਬਾਰਾ ਟੈਸਟ ਦੇਣ ਦੇ ਲਈ ਆਖਿਆ ਗਿਆ ਆ, ਵੀ ਉਹਨਾਂ ਨੂੰ ਪਤਾ ਲੱਗਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਗੜਬੜ ਹੋਈ ਆ। ਸੋ ਚੀਟਿੰਗ ਹੋਈ ਆ, ਕਿਵੇਂ ਕੀਤੀ ਆ, ਨਕਲ ਕਿੱਦਾਂ ਵੱਜੀ ਆ ਜਾਂ ਕਿਵੇਂ ਆ, ਉਹ ਆਉਂਦੇ ਸਮੇਂ 'ਚ ਪਤਾ ਲੱਗੂਗਾ। ਨਹੀਂ ਤਾਂ ਬਥੇਰੇ ਕੈਮਰਿਆਂ ਵਾਲੇ, ਕੰਨ 'ਚ ਹੈੱਡਫੋਨ ਵਾਲੇ ਉੱਦਾਂ ਦੀਆਂ ਤੇ ਇਹਨਾਂ ਨੇ ਕਾਫੀ ਪਰਦੇਫਾਸ਼ ਆਲਰੇਡੀ ਜਿਹੜੇ ਵੱਖ-ਵੱਖ ਕਾਊਂਟੀ ਦੇ ਜਿਹੜੇ ਸ਼ੈਰਿਫ ਇਹਨਾਂ ਨਕਲ ਦਾ ਜਿਹੜਾ ਉਹ ਅੱਜ ਕੱਲ੍ਹ ਰਾਤੀ ਜਿਹੜੀ ABC ਤੇ ਨਿਊਜ਼ ਸੀਗੀ, ਉੱਥੇ ਜਿਹੜਾ ਗੋਰੇਮੂਲ ਦਾ ਜਿਹੜਾ ਇੱਕ ਸੀਗਾ ਯੰਗ ਮੈਨ ਸੀਗਾ, ਉਹਨਾਂ ਨੇ ਉਹ ਸੀਗਾ ਉਹਦਾ ਦੁਬਾਰਾ ਟੈਸਟ ਆਇਆ ਸੀ, ਤੇ ਉਹਨੇ ਇਹ ਕਿਹਾ ਵੀ ਮੈਨੂੰ ਲੱਗਦਾ ਕਿ ਮੈਂ ਜਿਹੜਾ ਆਪਣਾ ਟੈਸਟ ਸੀਗਾ ਬਹੁਤ ਜਲਦੀ ਕੰਪਲੀਟ ਕਰ ਰਿਹਾ ਸੀਗਾ, ਸ਼ਾਇਦ ਇਸ ਕਰਕੇ ਵੀ ਟਾਈਮਿੰਗ ਦੇਖ ਕੇ ਵੀ ਕਿਹਾ ਹੋਵੇ ਵੀ ਚੀਟਿੰਗ ਕੀਤੀ ਹੈ, ਸੋ ਇਸ ਕਰਕੇ ਮੈਨੂੰ ਵੀ ਆਇਆ ਲੈਟਰ। ਅੱਛਾ, ਹੋ ਸਕਦਾ ਉਹਨਾਂ ਦਾ ਸਿਸਟਮ ਪਹਿਲਾਂ ਹੀ ਕੰਪਰੋਮਾਈਜ਼ਡ ਹੋਵੇ, ਕੀ ਪਤਾ ਲੱਗਦਾ ਇਹਨਾਂ ਦਾ ਅੰਦਰ ਖਾਤੇ, ਕਿਉਂਕਿ ਇਹਨਾਂ ਦੇ ਇੰਪਲਾਈ ਬਾਅਦ 'ਚ ਫੜ ਹੁੰਦੇ ਆ ਨਾਲ। ਟੈਸਟ ਦਾ ਪਾਸ ਤੇ ਸਾਈਨ ਤੇ ਇਹੀ ਕਰਦੇ ਰਹੇ ਆ, ਬਥੇਰੇ ਫੜ ਹੋਏ ਆ ਇਹਨਾਂ ਨੂੰ, ਕਈ ਕੁਛ ਜਿਹੜਾ ਹੋਇਆ। ਅਵਤਾਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਰਮਨ ਭਾਜੀ ਨੂੰ ਹੈ। ਮੈਂ ਨਾ ਮੋਟਸ ਤੇ ਬਾਈਨੀਅਲ ਅਪਡੇਟ ਕੀਤਾ ਸੀਗਾ, ਤੇ ਉਹ ਨਾ ਜਦੋਂ ਉੱਥੇ ਦਾ ਅਪਡੇਟ ਹੋ ਗਿਆ, ਬਟ ਜਦੋਂ ਮੈਂ ਸੇਫਰ ਤੇ ਚੈੱਕ ਕਰਦਾ ਉੱਥੇ ਤਾਂ ਉਹ ਪੁਰਾਣੇ ਵਾਲਾ ਹੀ ਅਪਡੇਟ ਹੋਇਆ ਪਿਆ, ਉਹ ਹੋਇਆ ਨਹੀਂ। 10 ਦਿਨ ਹੋ ਗਏ। ਭਾਜੀ ਸੇਫਰ ਇਜ਼ ਡੈਡ। ਸੇਫਰ ਤੇ ਕਿਉਂ ਜਾ ਕੇ ਚੈੱਕ ਕਰ ਰਹੇ? ਸੇਫਰ ਦਾ ਪੁਰਾਣਾ ਸਿਸਟਮ ਹੈ, ਸੇਫਰ ਤੇ ਕੁਝ ਨਹੀਂ ਅਪਡੇਟ ਹੋਣਾ। ਜੇ ਮੋਟਸ ਦੇ ਅਪਡੇਟ ਹੋ ਗਿਆ ਤੇ ਦੈਨ ਯੂ ਲਿਵ ਵਿਦ ਮੋਟਸ ਨਾਓ, ਫਿਰ ਸੇਫਰ ਇਜ਼ ਗੋਨ। ਠੀਕ ਹੈ ਭਾਜੀ, ਥੈਂਕ ਯੂ ਭਾਜੀ, ਥੈਂਕ ਯੂ। ਥੈਂਕ ਯੂ। ਸੋ ਸੇਫਰ ਹੁਣ ਦੇਖਣ ਦੀ ਲੋੜ ਹੀ ਨਹੀਂ। ਸੇਫਰ ਜਿਹੜਾ ਨਾ ਹੁਣ ਇੱਥੇ ਰਾਜਕਰਨ ਸਾਡੀ ਜਿਹੜੀ ਇਸ ਵੇਲੇ ਗੱਲਬਾਤ ਚੱਲ ਰਹੀ ਆ FMCSA ਦੇ ਨਾਲ, ਡੇਲੀ ਆਲਮੋਸਟ ਜਿਹੜੀ ਸਾਡੀ ਗੱਲਬਾਤ ਹੁੰਦੀ ਆ, ਉਹਦੇ ਵਿੱਚ ਇਹ ਆ ਕਿ ਜਿਹੜਾ ਸੇਫਰ ਹੈਗਾ ਆ, ਇੱਥੇ ਸਿਚੁਏਸ਼ਨ ਕੀ ਆ ਰਹੀ ਆ ਕਿ ਜਿਹੜੇ ਬ੍ਰੋਕਰਸ ਹੈਗੇ ਆ ਕਈ, ਉਹ ਸੇਫਰ ਨੂੰ ਪ੍ਰੈਫਰ ਕਰ ਰਹੇ ਆ, ਸੇਫਰ ਨੂੰ ਕਹਿ ਰਹੇ ਵੀ ਸੇਫਰ ਤੇ ਤੁਹਾਡਾ ਅਪਡੇਟ ਹੋਣਾ ਚਾਹੀਦਾ। ਤੇ ਜਿਹੜੇ ਲੋਕੀ ਆ ਉਹ ਹੁਣ ਮੋਟਸ ਤੇ ਆਪਣਾ ਅਪਡੇਟ ਕਰੀ ਜਾਂਦੇ ਆ। ਜਦੋਂ ਮੋਟਸ ਤੇ ਅਪਡੇਟ ਕਰਦੇ ਆ, ਸੇਫਰ ਇਜ਼ ਨੋ ਲਾਂਗਰ ਵੈਲਿਡ ਫॉर them। ਸੇਫਰ ਇਜ਼ ਦਾ ਪ੍ਰੀਵੀਅਸ ਸਿਸਟਮ ਸੀਗਾ। ਸੋ ਪਰ ਕਈ ਬ੍ਰੋਕਰ ਜਿਹੜੇ ਆ ਇਹ ਅਜੇ ਵੀ ਤੰਗੀ ਦੇ ਰਹੇ, ਅਜੇ ਵੀ ਪ੍ਰੋਬਲਮ ਦੇ ਰਹੇ ਲੋਕਾਂ ਨੂੰ ਕਿ ਉਹ ਸਾਨੂੰ ਤਾਂ ਸੇਫਰ ਤੇ ਹੀ ਠੀਕ ਚਾਹੀਦਾ, ਪਰ ਸੇਫਰ ਤੇ ਜਦੋਂ ਅਪਡੇਟ ਹੀ ਨਹੀਂ ਹੋ ਸਕਦਾ। ਜਦੋਂ ਮੋਟਸ ਤੇ ਅਪਡੇਟ ਹੋ ਗਿਆ ਸੇਫਰ ਤੇ, ਉਹ ਕਹਿੰਦੇ ਜੀ ਅਸੀਂ ਮੋਟਸ ਨੂੰ ਮੰਨਦੇ ਨਹੀਂ ਅਜੇ। ਪਰ ਇਸ ਵੇਲੇ ਤੁਹਾਨੂੰ ਇਹ ਦੱਸ ਦਈਏ ਕਿ ਜਿਹੜਾ ਮੋਟਸ ਹੈਗਾ, ਉਹਦੇ ਉੱਤੇ ਜਿਹੜੀ ਬਾਈ ਐਨੂਅਲ ਜਿਹੜੀ ਤੁਹਾਡੀ ਰਿਪੋਰਟ ਹੈ ਜਿਹੜੀ ਅਪਡੇਟ ਕਰਦੇ ਸੀ, ਉਹ ਟੈਂਪਰੇਰੀਲੀ ਪੌਜ਼ ਕੀਤੀ ਗਈ ਆ। ਉਹਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਟੈਂਪਰੇਰੀਲੀ ਪੌਜ਼ ਕੀਤੀ ਆ, ਕਿਉਂਕਿ ਮੋਟਸ ਜਿਹੜਾ ਆ ਉਹ ਪ੍ਰੋਬਲਮ ਦੇ ਰਿਹਾ ਹੈਗਾ, ਉਹਦੇ ਤੇ ਅਪਡੇਟ ਨਹੀਂ ਹੋ ਰਹੀਆਂ ਲੋਕਾਂ ਦੀਆਂ। ਪਿਛਲੇ ਕਈ ਜਿਹੜੇ ਅਕਾਊਂਟ ਆ ਉਹ ਅਟੈਚ ਨਹੀਂ ਹੋ ਰਹੇ। ਸੋ ਦੇਰ ਇਜ਼ ਅ ਸਿਚੁਏਸ਼ਨਸ ਆਰ ਔਨ ਗੋਇੰਗ ਜਿਹੜੀਆਂ ਮੋਟਰਸ ਦੇ ਨਾਲ ਹੈਗੀਆਂ। ਸੋ ਉਹਦੇ ਕਰਕੇ ਜਿਹੜਾ ਇਸ ਵੇਲੇ ਤੁਹਾਡਾ ਬਾਇਐਨੂਅਲ ਜਿਹੜਾ ਹੈਗਾ ਆ ਉਹਨੂੰ ਪੌਜ਼ ਕੀਤਾ ਗਿਆ ਆ। ਪਰ ਤੁਸੀਂ ਯੂ ਕੀਪ ਔਨ ਟਰਾਈਂਗ, ਤੁਸੀਂ ਆਪਣੀ ਟਰਾਈ ਕਰਦੇ ਰਹਿਣਾ ਕਿ ਜਦੋਂ ਵੀ ਤੁਹਾਡਾ ਅਪਡੇਟ ਹੁੰਦਾ ਹੈ ਤੁਸੀਂ ਕਰ ਲੈਣਾ ਜੇ ਤੁਹਾਡਾ ਡਿਊ ਹੈਗਾ। ਪਰ ਇਹਦੇ ਵਿੱਚ ਇਹੋ ਹੀ ਸਿਚੁਏਸ਼ਨ ਇਸ ਵੇਲੇ ਮੋਟਰਸ ਦੇ ਨਾਲ ਹੈਗੀ ਆ ਕਿ ਮੋਟਰਸ ਦੇ ਉੱਤੇ ਬਹੁਤ ਜਿਹੜੀਆਂ ਕੰਪਨੀਜ਼ ਹੈਗੀਆਂ ਉਹ ਅਪਡੇਟ ਨਹੀਂ ਹੋ ਰਹੀਆਂ, ਜਾਂ ਅਪਡੇਟ ਹੋਣ ਦੇ ਵਿੱਚ ਪ੍ਰੋਬਲਮ ਆ ਰਹੀ ਆ। ਉਹ ਰਾਜਕਰਨ ਕੁਛ ਤਾਂ ਕੰਪਨੀਆਂ ਜਿਹੜੀਆਂ ਉਸ ਦਰਮਿਆਨ ਖੁੱਲੀਆਂ ਹੈਗੀਆਂ ਜਦੋਂ ਇਹ ਸਿਸਟਮ ਚੇਂਜ ਹੋਇਆ। ਕੁਝ ਕੰਪਨੀਆਂ ਜਿਹੜੀਆਂ ਆ, ਜਦੋਂ ਆਪਾਂ ਉਦੋਂ ਕਿਹਾ ਸੀਗਾ ਕਿ ਪਹਿਲਾਂ ਲੌਗਇਨ ਕਰਕੇ ਆਪਣਾ ਸਾਰਾ ਕੁਝ ਚੈੱਕ ਕਰ ਲਓ, ਤੇ ਚੈੱਕ ਕਰਨ ਤੋਂ ਬਾਅਦ ਜਦੋਂ ਮੋਟਰਸ ਸ਼ੁਰੂ ਹੋਇਆ ਉਦੋਂ ਤੁਸੀਂ ਆਪਣਾ ਕਲੇਮ ਕਰ ਲਿਓ। ਕੁਝ ਕੰਪਨੀਆਂ ਨੇ ਉਹ ਨਹੀਂ ਕੀਤਾ। ਉਦੋਂ ਉਹਨਾਂ ਦੀਆਂ ਈਮੇਲਸ, ਉਹਨਾਂ ਦੇ ਫੋਨ ਨੰਬਰਸ, ਉਹਨਾਂ ਦੀ ਆਇਡੈਂਟੀਟੀ ਵੈਰੀਫਿਕੇਸ਼ਨ ਜਿਹੜੀ ਆ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਕੁਐਸਚਨ ਮਾਰਕ ਲੱਗ ਰਿਹਾ ਹੈਗਾ। ਸੋ ਇਸ ਕਰਕੇ ਕਈ ਸਿਚੁਏਸ਼ਨਾਂ ਹੈਗੀਆਂ ਜਿਹਦੇ ਕਰਕੇ ਸ਼ਾਇਦ ਹੋ ਸਕਦਾ ਤੁਹਾਡੀ ਜਿਹੜੀ ਅਪਡੇਟ ਨਾ ਹੁੰਦਾ ਹੋਵੇ। ਪਰ
ਜਿਹੜਾ ਮੋਟਰਸ ਹੈਗਾ ਆ ਉਹਦੇ ਵਿੱਚ ਵੀ ਖਾਮੀਆਂ, ਮੈਂ ਇਹ ਨਹੀਂ ਕਹਿ ਰਿਹਾ ਕਿ ਮੋਟਰਸ 'ਚ ਖਾਮੀਆਂ ਨਹੀਂ ਹੈਗੀਆਂ। ਐਵਰੀ ਡੇ ਵੀ ਟਾਕ, ਐਵਰੀ ਡੇ ਸਾਡੇ ਕੋਲ ਕੰਪਨੀਜ਼ ਆਉਂਦੀਆਂ ਹੈਗੀਆਂ ਜਿਨ੍ਹਾਂ ਦੇ ਨਹੀਂ ਹੋ ਰਹੇ ਹੈਗੇ ਜਾਂ ਜਿਨ੍ਹਾਂ ਦੀ ਪ੍ਰੋਬਲਮ ਇਸ਼ੂਜ਼ ਹੈਗੇ ਆ, ਉਹਨਾਂ ਨੂੰ ਅਸੀਂ FMCSA ਨੂੰ ਭੇਜ ਕੇ FMCSA ਨਾਲ ਗੱਲ ਕਰਕੇ ਆਲਮੋਸਟ ਕਾਫੀ ਜਿਹੜੀਆਂ ਕੰਪਨੀਆਂ ਉਹ ਸਟ੍ਰੇਟ ਅਪ ਹੋ ਜਾਂਦੀਆਂ। ਪਰ ਜੇ ਤੁਹਾਡੀ ਕੋਈ ਪ੍ਰੋਬਲਮ ਹੈਗੀ ਆ, ਆਇਡੈਂਟੀਫਿਕੇਸ਼ਨ ਦੇ ਵਿੱਚ ਪ੍ਰੋਬਲਮ ਹੈਗੀ ਆ, ਤੁਹਾਡੀ ਈਮੇਲ ਦਾ ਐਕਸੈਸ ਨਹੀਂ ਹੈਗਾ, ਫੋਨ ਨੰਬਰਸ ਤੁਹਾਡੇ ਅਟੈਚ ਹੈ ਕਿਸੇ ਹੋਰ, ਐਡਰੈਸ ਤੁਹਾਡਾ ਗਲਤ ਆ, ਬਿਜ਼ਨਸ ਐਡਰੈਸ ਹੋ ਰਿਹਾ, ਤੁਹਾਡਾ ਹੋ ਰਿਹਾ, ਸੋ ਕਈ ਚੀਜ਼ਾਂ ਜਿਹੜੀਆਂ ਮੈਚ ਕਰਨੀਆਂ ਪੈਣੀਆਂ ਮੋਟਰਸ ਦੇ ਵਿੱਚ ਹੁਣ ਜਿਹੜਾ ਔਨ ਹੋਣ ਨੂੰ। ਤੇ ਅਗੇਨ ਮੈਂ ਤੁਹਾਨੂੰ ਉਹ ਗੱਲ ਰਾਜਕਰਨ ਫੇਰ ਆਪਾਂ ਜ਼ੋਰ ਦੇ ਕੇ ਕਹਿ ਦਈਏ ਕਿ ਜਿਹੜੀਆਂ ਕੰਪਨੀਜ਼ ਹੈਗੀਆਂ, ਜੇ ਤੁਸੀਂ ਅੱਜ ਕੰਪਨੀ ਨੂੰ ਇੰਟੈਂਸ਼ਨਲੀ ਆਪਣੀ ਮਰਜ਼ੀ ਨਾਲ ਬੰਦ ਕਰਦੇ ਆ ਜਾਂ ਤੁਹਾਡੀ ਕੰਪਨੀ ਬੰਦ ਕਰ ਦਿੱਤੀ ਜਾਂਦੀ ਆ DOT ਵੱਲੋਂ, ਤੇ ਤੁਸੀਂ ਅਗਲੇ 3 ਸਾਲ ਵਾਸਤੇ ਉਹ ਕੰਪਨੀ ਦੁਆਰਾ ਨਹੀਂ ਖੋਲ ਸਕਦੇ, ਜਾਂ ਆਪਣੇ ਨਾਂ ਤੇ ਜਾਂ ਆਪਣੇ ਘਰ ਦੇ ਐਡਰੈਸ ਤੇ ਜਾਂ ਆਪਣਾ ਬਿਜ਼ਨਸ ਤੇ ਤੁਸੀਂ ਦੁਆਰਾ ਕੰਪਨੀ ਨਹੀਂ ਖੋਲ ਸਕਦੇ। ਸੋ ਇਹ ਚੀਜ਼ ਜਿਹੜੀ ਬਹੁਤ ਧਿਆਨ 'ਚ ਰੱਖੋ। ਸੋ ਸਟੇ ਕੰਪਲਾਇੰਟ ਐਂਡ ਸਟੇ ਗੁੱਡ। ਜੀ ਜੀ ਬਿਲਕੁਲ। ਤੇ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਆਪਾਂ, ਤੇ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਮੁੜਦੇ ਹਾਂ ਤੇ ਇਸੇ ਤਰੀਕੇ ਦੇ ਨਾਲ ਪ੍ਰੋਗਰਾਮ ਅਪਡੇਟ ਟਰੱਕਿੰਗ ਆ ਉਹ ਚੱਲਦਾ ਰਹੇਗਾ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408272 ਯਾਨੀ 4082725200 ਤੇ ਦੂਜਾ ਨੰਬਰ 4087227698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 4082725200 ਯਾਨੀ 4082725200 ਤੇ ਦੂਜਾ ਨੰਬਰ
4087227698 डायल करो, यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low. ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤਰ ਪ੍ਰੋਗਰਾਮ ਅਪਡੇਟ ਟਰੱਕਿੰਗ ਚ। ਹਰਜੋਤ ਸਿੰਘ ਜੀ, ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ। ਅੱਜ ਜਿਹੜੇ ਫਰੀਟਵੇਵਸ ਦੇ ਵਿੱਚ ਇਹ ਆ ਵੀ $1 ਬਿਲੀਅਨ ਦਾ ਕਹਿੰਦੇ ਕ੍ਰਿਮੀਨਲ ਨੈਟਵਰਕ ਬਣ ਚੁੱਕਾ ਆ। ਇਹ ਜਿਹੜਾ ਕਾਰਗੋ ਥੈਫਟ ਦਾ FBI ਦੇ ਜਿਹੜੇ ਡਾਇਰੈਕਟਰ ਕੈਸ਼ ਪਟੇਲ ਆ ਉਹ ਇਸ ਦੇ ਵਿੱਚ ਦੱਸ ਰਹੇ ਆ। ਇੱਕ 28 ਸਾਲਾਂ ਦਾ ਅਬਦੁਲ ਅਨਵਰ ਉਹਨਾਂ ਨੇ ਜਿਹੜਾ ਉਹ ਫੜਿਆ ਆ। ਇਹ ਕਤਰ ਤੋਂ ਹੈਗਾ ਆ ਤੇ ਉਹਨੂੰ ਐਕਸਟ੍ਰਾਡਾਈਟ ਕਰਾ ਰਹੇ ਆ ਕਤਰ ਤੋਂ, ਵੀ ਉਹਦੀ ਹਵਾਲਗੀ ਜਿਹੜੀ ਉਹ ਲਈ ਜਾ ਰਹੀ ਆ। ਤੇ ਕਹਿੰਦੇ ਵੀ ਉਹਦੀ ਹਵਾਲਗੀ ਨੂੰ ਮਨਜ਼ੂਰੀ ਮਿਲ ਚੁੱਕੀ ਆ ਤੇ 10 ਜੁਲਾਈ ਨੂੰ ਇੱਥੇ ਇਹ ਜਿਹੜੀ ਚੀਜ਼ ਆ ਉਹ ਹੋ ਚੁੱਕੀ ਆ, ਉਸ ਨੂੰ ਇੱਥੇ ਲੈ ਆਂਦਾ ਹੈਗਾ ਆ। ਸੋ $1 ਬਿਲੀਅਨ ਤੱਕ ਦੇ ਜਿਹੜੇ ਕਹਿੰਦੇ ਵੀ ਕ੍ਰਿਮੀਨਲ ਲਾਸਿਸ 5 ਸਾਲਾਂ ਦੇ ਪੀਰੀਅਡ ਦੇ ਵਿੱਚ ਇਹਨਾਂ ਨੇ ਜਿਹੜੇ ਉਹ ਕੀਤੇ ਆ। ਤੇ ਇਹ ਆਲਰੇਡੀ ਜਿਹੜਾ ਇੱਥੇ ਆ ਚੁੱਕਾ ਆ ਤੇ ਕਈ ਜਾਣੇ ਨੇ ਇਹਦੇ ਵਿੱਚ। ਬਹੁਤ ਵੱਡਾ ਜਿਹੜਾ ਆਪਰੇਸ਼ਨ ਆ ਇਸ ਦੇ ਵਿੱਚ ਹੁਣ ਚੱਲ ਰਿਹਾ ਤੇ ਇਹ ਜਿਹੜੀ ਫੈਡਰਲ ਏਜੰਸੀ ਆ ਹੁਣ ਇਸ ਦੇ ਉੱਤੇ ਕਾਫੀ ਗੰਭੀਰਤਾ ਦੇ ਨਾਲ ਜਿਹੜੀ ਉਹ ਦੇਖ ਰਹੇ ਆ। ਮਨੀ ਲਾਂਡਰਿੰਗ ਤੋਂ ਲੈ ਕੇ ਕਾਰਗੋ ਥੈਫਟ ਦੀ ਜਿਹੜੇ ਚਾਰਜਸ ਆ ਉਹ ਜਿਹੜੇ ਉਹ ਲਾਏ ਜਾ ਰਹੇ ਆ। ਉਹ ਕਹਿ ਰਹੇ ਆ ਵੀ ਬਹੁਤ ਵਾਰੀ ਇਦਾਂ ਇਹ ਹੋਇਆ ਆ ਵੀ ਜਿਨ੍ਹਾਂ ਨੇ ਇਸ ਤਰੀਕੇ ਦੀਆਂ ਜਿਹੜੀਆਂ ਚੋਰੀਆਂ ਕੀਤੀਆਂ ਆ ਉਹ ਬਾਅਦ 'ਚ ਇੱਥੋਂ ਦੌੜ ਜਾਂਦੇ ਰਹੇ ਆ, ਨੱਸ ਜਾਂਦੇ ਰਹੇ ਆ। ਤੇ ਹੁਣ ਜਿਨ੍ਹਾਂ ਦਾ ਪਤਾ ਲੱਗ ਰਿਹਾ ਆ ਉਹਨਾਂ ਨੂੰ ਐਕਸਟ੍ਰਾਡਾਈਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਬਿਲਕੁਲ ਰਾਜਕਰਨ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਇਹ ਜਿਹੜਾ ਇੰਟਰਨੈਸ਼ਨਲ ਕਾਰਗੋ ਥੈਫਟ ਰਿੰਗ ਹੈਗਾ ਆ ਉਹ ਹੁਣੇ ਹੀ ਫੜਿਆ ਗਿਆ ਹੈਗਾ। ਪਰ ਇਹ ਜਿਹੜਾ ਹੈਗਾ 10 ਮਿਲੀਅਨ ਦੇ ਕਰੀਬ ਇਹਨਾਂ ਨੇ ਜਿਹੜਾ ਆ ਕਾਰਗੋ ਜਿਹੜਾ ਸਟੋਲ ਕੀਤਾ ਸੀਗਾ। ਕਾਰਗੋ ਸਟੀਲਿੰਗ ਹੁਣ ਜਸਟ ਇੱਕ ਉਹ ਨਹੀਂ ਰਹਿ ਗਈ ਹੈਗੀ ਕਿ ਕਿਸੇ ਨੇ ਪਿੱਛੋਂ ਟ੍ਰੇਲਰ ਦੀ ਸੀਲ ਤੋੜ ਕੇ ਸਮਾਨ ਕੱਢ ਲਿਆ। ਕਾਰਗੋ ਥੈਫਟ ਜਿਹੜਾ ਹੈਗਾ ਬਹੁਤ ਐਲੈਬੋਰੇਟ ਹੋ ਚੁੱਕਾ ਹੈਗਾ। ਇਹਦੇ ਵਿੱਚ ਫੈਡਰਲ ਪ੍ਰੋਸੀਕਿਊਟਰਸ ਨੇ ਜਿਹੜਾ ਆ 8 ਲੋਕਾਂ ਨੂੰ ਚਾਰਜ ਕੀਤਾ ਇਸ ਮੁਹਿੰਮ ਦੇ ਵਿੱਚ। ਇਹ ਜਿਹੜੀ ਮੁਹਿੰਮ ਆ, ਇਹ ਜਿਹੜੀ ਆਪਰੇਸ਼ਨ ਸੀਗਾ ਉਹ ਮਾਰਚ 2023 ਤੋਂ ਲੈ ਕੇ ਤੇ ਜੂਨ 2026 ਤੱਕ ਚੱਲਿਆ ਹੈਗਾ। ਇੰਡਾਈਟਮੈਂਟ ਦੇ ਵਿੱਚ ਡਿਸਕ੍ਰਾਈਬ ਕੀਤਾ ਗਿਆ ਹੈਗਾ ਕਿ ਡਿਸਪੈਚਰਸ ਜਿਹੜੇ ਅਬਰੋਡ ਹੈਗੇ ਆ, ਫੈਸਿਲਿਟੇਟਰਸ ਆ, ਡਰਾਈਵਰਸ ਆ, ਵੇਅਰ ਹਾਊਸ ਵਰਕਰਸ ਆ ਇਨ ਯੂਨਾਈਟਿਡ ਸਟੇਟਸ, ਇਹ ਸਭ ਮਿਲੇ ਹੋਏ ਸੀਗੇ। ਜਿਹਦੇ ਵਿੱਚ ਕਿ ਅਲੈਜਲੀ ਜਿਹੜੇ ਇੰਪਰਸਨੇਟ ਕੈਰੀਅਰਸ ਹੈਗੇ ਆ ਜਾਂ ਜਿਹੜੇ ਗੁੱਡ ਕੈਰੀਅਰਸ ਹੈਗੇ ਆ ਉਹਨਾਂ ਨੂੰ ਹਾਇਰ ਕੀਤਾ ਜਾਂਦਾ ਸੀਗਾ ਟੂ ਸਟੀਲ ਥੀਸ ਲੋਡਸ। ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਇਹਦੇ ਵਿੱਚ ਜਿਹੜਾ ਟਾਰਗੇਟ ਫਰੇਟ ਸੀਗਾ ਉਹ ਸੀਗਾ ਇਲੈਕਟ੍ਰੋਨਿਕ, ਲਿਕਰ, ਫਿਸ਼, ਐਗਸ, ਕਲੋਥਿੰਗ, ਬਿਊਟੀ ਪ੍ਰੋਡਕਟ ਤੇ ਕ੍ਰਿਪਟੋ ਕਰੰਸੀ ਮਾਈਨਿੰਗ ਇਕਵਿਪਮੈਂਟ। ਸੋ ਇਹ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਟਾਰਗੇਟ ਕੀਤੀਆਂ ਗਈਆਂ। ਐਗਜ਼ਾਮਪਲਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ 1.2 ਮਿਲੀਅਨ ਦੀ ਕਲੋਥਿੰਗ ਹੈਗੀ ਆ, 360,000 ਦੀ ਵਿਸਕੀ ਹੈਗੀ ਆ, $23,400 ਦੇ ਜਿਹੜੇ ਹੈਗੇ ਆ 23,400 ਡਜ਼ਨ ਐਗਸ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਇਹਦੇ ਵਿੱਚ ਆਉਂਦੀਆਂ ਸੀਗੀਆਂ। ਜਿਹੜਾ ਆਪਰੇਸ਼ਨ ਹੈਗਾ ਇਹ ਤੋਂ ਟੇਕਵੇ ਹੈਗਾ ਕਿ ਕਨਫਰਮ ਕਰੋ ਆਪਣੇ ਡਰਾਈਵਰਸ ਨੂੰ, ਡਿਟੇਲ ਦੇ ਵਿੱਚ ਦੇਖੋ। ਟਰੈਕਟਰ ਟ੍ਰੇਲਰ ਦੀ ਥੋਰੋ ਜਿਹੜੀ ਇਨਸਪੈਕਸ਼ਨ ਆ ਉਹ ਕਰੋ। ਉਹਨਾਂ ਨੂੰ ਪ੍ਰੋਪਰ ਚੈਨਲ ਦੇ ਥਰੂ ਟਰੈਕਟਰ ਟ੍ਰੇਲਰ ਜਿਹੜੇ ਆ ਉਹ ਬਾਏ ਕਰੋ। ਡੂ ਨਾਟ ਸੋਲੀ ਰਿਪਲਾਈ ਔਨ ਜਿਹੜੀ ਆ ਕਿ ਸੋਲੀ ਤੁਸੀਂ ਈਮੇਲ, ਕਾਲਰ ਆਈਡੀ ਜਾਂ ਲਾਸਟ ਮਿੰਟ ਡਿਲੀਵਰੀ ਐਡਰੈਸ ਚੇਂਜ, ਇਹ 3 ਚੀਜ਼ਾਂ ਹੈਗੀਆਂ ਜਿਹੜੀਆਂ ਮੋਨੀਟਰ ਕਰਨੀਆਂ ਤੁਹਾਨੂੰ ਬਹੁਤ ਜ਼ਰੂਰੀ ਹੈਗੀਆਂ। ਖਾਸ ਕਰਕੇ ਜਿਹੜਾ ਲਾਸਟ ਮਿੰਟ ਡਿਲੀਵਰੀ ਐਡਰੈਸ ਚੇਂਜ ਹੋਣਾ ਆ ਉਹ ਇੱਕ ਪੱਕੀ ਨਿਸ਼ਾਨੀ ਹੈਗੀ ਆ ਇਸ ਵੇਲੇ ਕਿ ਤੁਹਾਡਾ ਫਰੇਟ ਜਿਹੜਾ ਆ ਉਹ ਚੋਰੀ ਹੋਣ ਜਾ ਰਿਹਾ ਆ। ਯੂਜ਼ ਪਿਕਅਪ ਨੰਬਰਸ, ਜੀਓ ਫੈਂਸਿੰਗ, ਟਰੈਕਿੰਗ ਡਿਵਾਈਸਿਸ, ਕਾਫੀ ਚੀਜ਼ਾਂ ਜਿਹੜੀਆਂ ਤੁਹਾਨੂੰ ਹੁਣ ਆਪਣੇ ਆਪਰੇਸ਼ਨ ਦੇ ਵਿੱਚ ਲਿਆਉਣੀਆਂ ਪੈਣੀਆਂ ਟੂ ਅੰਡਰਸਟੈਂਡ ਕਿ ਇਹ ਚੀਜ਼ ਜਿਹੜੀ ਆ ਕਿੰਨੀ ਕੁ ਡੀਪਲੀ ਜਿਹੜੀ ਆ ਵਿੱਚ ਫਸੀ ਹੋਈ ਆ।
ਕੋਈ ਵੀ ਸਡਨ ਚੇਂਜਸ ਜਿਹੜੀਆਂ ਤੁਹਾਡੀਆਂ ਬੈਂਕਿੰਗ ਦੇ ਵਿੱਚ, ਡਿਸਪੈਚ, ਡਿਲੀਵਰੀ, ਕੋਈ ਵੀ ਚੀਜ਼ ਹੈਗੀ ਆ, ਇਸ FBI ਵੱਲੋਂ ਵੀ ਇਹ ਕਿਹਾ ਗਿਆ ਹੈਗਾ ਕਿ ਇਹ ਲਾਸਟ ਮਿੰਟ ਕੋਈ ਵੀ ਇੱਦਾਂ ਦੀ ਚੀਜ਼ ਚੇਂਜ ਹੁੰਦੀ ਆ ਤਾਂ ਡੈਫੀਨੇਟਲੀ ਤੁਹਾਡਾ ਜਿਹੜਾ ਉਹ ਫਰਾਡ ਦੇ ਵਿੱਚ ਤੁਸੀਂ ਮਤਲਬ ਕਿ ਫਸੇ ਹੋਏ ਆ, ਉਹਨੂੰ ਕਿਸੇ ਤਰੀਕੇ ਨਾਲ ਰੋਕ ਸਕਦੇ, ਰੋਕ ਲਓ। ਔਰ ਕਈ ਵਾਰੀ ਇਹ ਵੀ ਸੁਣਨ 'ਚ ਆਇਆ ਰਾਜਕਰਨ ਕਿ ਫਰਾਡ ਦਾ ਪਤਾ ਲੱਗ ਜਾਂਦਾ ਆ, ਕੈਰੀਅਰ ਜਿਹੜਾ ਆ ਉਹ ਬ੍ਰੋਕਰ ਨੂੰ ਕਾਲ ਕਰਦਾ, ਨਾ ਬ੍ਰੋਕਰ ਫੋਨ ਚੁੱਕਦਾ, ਨਾ ਸ਼ਿਪਰ ਚੁੱਕਦਾ ਆ, ਨਾ ਰਿਸੀਵਰ ਚੁੱਕਦਾ ਆ, ਸੋ ਨਾ ਕੋਈ ਚੁੱਕਦਾ। ਸੋ ਕਈ ਵਾਰੀ ਮੈਂ ਇਹ ਵੀ ਦੇਖਣ 'ਚ ਆਇਆ ਹੈਗਾ ਕਾਲਸ ਤੋਂ ਕਿ ਜਿਹੜੇ ਕੈਰੀਅਰਸ ਹੈਗੇ ਆ ਉਹ ਲੋਡ ਦੇ ਨਾਲ ਫਸ ਜਾਂਦੇ ਆ ਕਿ ਲੋਡ ਹੁਣ ਸਾਡੇ ਕੋਲ ਰਹਿ ਗਿਆ ਤੇ ਚੁਕਾਉਣ ਵਾਲਾ ਵੀ, ਲਵਾਉਣ ਵਾਲਾ ਵੀ, ਸਾਰੇ ਭੱਜ ਗਏ, ਪਤਾ ਨਹੀਂ ਲੱਗ ਰਿਹਾ ਲੋਡ ਕਿਹਦਾ ਹੈਗਾ। ਸੋ ਇਹ ਸਿਚੁਏਸ਼ਨਾਂ ਵੀ ਆਈਆਂ ਹੈਗੀਆਂ, ਆ ਰਹੀਆਂ ਹੈਗੀਆਂ ਬਹੁਤ ਵਾਰੀ। ਪਰ ਡੂ ਡਿਲੀਜੈਂਸ ਕਰੋ, ਪਹਿਲਾਂ ਕਿਸੇ ਵੀ ਅਣਜਾਣ ਬ੍ਰੋਕਰ ਦਾ ਲੋਡ ਨਾ ਚੱਕੋ। ਜੇ ਤੁਹਾਨੂੰ ਕਾਹਲੀ 'ਚ ਕੋਈ ਲੋਡ ਦੇ ਰਿਹਾ, ਐਕਸਟਰਾ ਪੈਸੇ ਦੇ ਰਿਹਾ, ਤੁਹਾਡਾ ਲਾਸਟ ਮਿੰਟ ਡਿਲੀਵਰੀ ਐਡਰੈਸ ਚੇਂਜ ਕਰਦਾ, ਲਾਸਟ ਮਿੰਟ, ਹੁਣ ਰਾਜਕਰਨ ਲਾਸਟ ਮਿੰਟ ਡਿਲੀਵਰੀ ਐਡਰੈਸ ਦੀ ਸੁਣ ਲਓ। ਲਾਸਟ ਵੀਕ ਕਾਲ ਆਈ ਸੀਗੀ ਕਿ LA ਦੇ ਵਿੱਚੋਂ ਕਿਸੇ ਨੇ ਲੋਡ ਚੁਕਾਇਆ, ਲੋਡ ਕਰਨ ਤੋਂ ਬਾਅਦ ਉਹ ਕਹਿੰਦੇ ਜੀ ਉਹ ਜਦੋਂ ਬੰਦਾ ਆਲਮੋਸਟ ਲਾਈਕ ਐਰੀਜ਼ੋਨਾ ਐਂਟਰ ਹੋਣ ਤੋਂ ਪਹਿਲਾਂ ਹੀ ਉਹਨੂੰ ਕਾਲ ਆ ਗਈ ਵੀ ਤੁਹਾਡਾ ਲੋਡ ਗਲਤ ਲੱਦ ਹੋ ਗਿਆ। ਅੱਛਾ, ਉਹ ਕਹਿੰਦਾ ਵੀ ਓਕੇ, ਕੋਲ ਲੋਡ ਗਲਤ ਲੱਦ ਹੋ ਗਿਆ ਤੇ ਕੀ ਕਰੀਏ? ਉਹ ਕਹਿੰਦੇ ਵੀ ਤੁਸੀਂ ਵਾਪਸ ਆ ਜਾਓ, ਅਸੀਂ ਲੋਡ ਚੇਂਜ ਕਰਨਾ ਹੈ। ਅੱਛਾ, ਹੁਣ ਜਦੋਂ ਵਾਪਸ ਬੰਦਾ ਆਇਆ, ਇਹ ਜੈਨੂਇਨ ਮਤਲਬ ਕਿ ਬੰਦੇ ਨੂੰ ਵੀ ਇਹ ਲੱਗ ਰਿਹਾ ਵੀ ਯਾਰ ਮੈਂ ਗਲਤ ਲੋਡ ਲੈ ਕੇ ਜਾਊਂਗਾ, ਅਗਲੇ ਮੈਨੂੰ ਪੇ ਨਹੀਂ ਕਰਨਗੇ, ਮੈਂ ਵਾਪਸ ਆ ਜਾਵਾਂ, ਹੈ ਨਾ, ਵੀ ਆਵੇ ਨਾਲੋਂ ਤਾਂ ਠੀਕ ਕਰਕੇ ਲੈ ਜਾਈਏ। ਹੁਣ ਜਦੋਂ ਵਾਪਸ ਆਇਆ ਤੇ ਜਿਹੜੀ ਓਰੀਜਨਲ ਜਿਹੜੀ ਜਗ੍ਹਾ ਸੀਗੀ ਜਿੱਥੇ ਉਹਨਾਂ ਨੇ ਉਹਨੂੰ ਲੱਦਿਆ ਸੀਗਾ, ਹੁਣ ਉਹ ਆਬਵੀਅਸਲੀ ਉਹ ਬੰਦ ਹੋ ਚੁੱਕੀ ਆ 5 ਵਜੇ ਤੋਂ ਬਾਅਦ ਜਾਂ 7 ਵਜੇ 10 ਵਜੇ ਜਦੋਂ ਉਹਨੂੰ ਹੋਰ ਕਿਤੇ ਸੱਦ ਲਿਆ ਤੇ ਉਹਨੇ ਕਾਲ ਕੀਤੀ ਵੀ ਮੇਰਾ ਤਾਂ ਡੌਕ ਬੰਦ ਹੋ ਗਿਆ। ਉਹ ਕਹਿੰਦੇ ਉਹ ਸੌਰੀ ਯਾਰ, ਏਦਾਂ ਕਰ ਤੂੰ ਆ ਦੂਜੀ ਜਗ੍ਹਾ ਤੇ ਲੈ ਆ, ਅਸੀਂ ਤੇਰਾ ਉੱਥੇ ਲੋਡ ਲਵਾ ਕੇ ਤੇ ਤੇਰਾ ਸਵਿਚ ਕਰਾ ਦਿੰਦੇ ਆ। ਉਹਨੂੰ ਦੂਜੇ ਉਹ 'ਚ ਸੱਦਿਆ ਵੇਅਰ ਹਾਊਸ 'ਚ, ਉੱਥੇ ਉਹਦਾ ਲੋਡ ਲਾ ਲਿਆ। ਉਹਨੂੰ ਕਹਿੰਦੇ ਵੀ ਤੇਰਾ ਆਹ ਲੋਡ ਲਾ ਲਿਆ, ਹੁਣ ਕੱਲ ਸਵੇਰੇ ਉੱਥੇ ਜਾਈ, ਸਵੇਰੇ ਆ ਜਾਈ ਤੇ ਤੈਨੂੰ ਉੱਥੋਂ ਲੋਡ ਚੁਕਾ ਦਿਆਂਗੇ, ਜਿੱਥੋਂ ਤੂੰ ਕੱਲ ਚੱਕਿਆ ਸੀਗਾ ਉੱਥੋਂ ਤੈਨੂੰ ਦੂਜਾ ਲੋਡ ਸਹੀ ਵਾਲਾ ਚੁਕਾ ਦਿਆਂਗੇ। ਉਹ ਦੂਜੇ ਦਿਨ ਉੱਥੇ ਗਿਆ, ਉਹ ਕਹਿੰਦੇ ਭਲਿਆ ਮਾਨਸਾ ਸਹੀ ਸੀਗਾ ਉਹ ਤਾਂ ਤੂੰ। ਪਰ ਤੁਸੀਂ ਦੇਖੋ ਵੀ ਕਿੱਡੇ ਕੌਨਫੀਡੈਂਸ ਦੇ ਨਾਲ ਕਰਦੇ ਉਹ ਬੰਦਾ ਕਹਿੰਦਾ ਵੀ ਮੈਨੂੰ ਭੋਰਾ ਭਰ ਵੀ ਸ਼ੱਕ ਨਹੀਂ ਹੋਇਆ, ਵੀ ਕਹਿੰਦਾ ਵੀ ਡਿਲੀਵਰੀ ਤੇ ਇਹਦਾ ਕਹਿੰਦਾ ਮਨ 'ਚ ਸੀਗਾ ਵੀ ਡਿਲੀਵਰੀ ਵਾਲੇ ਪਾਸੇ ਕਈ ਵਾਰੀ ਫਰਾਡ ਹੋ ਜਾਂਦਾ, ਵੀ ਉਧਰ ਗਲਤ ਲਵਾ ਲੈਂਦੇ ਆ। ਕਹਿੰਦਾ ਇਦਾਂ ਹੀ ਤੋਰ ਕੇ ਕਹਿੰਦਾ ਇਦਾਂ ਵਾਪਸ ਲਿਆਣ ਕੇ ਫਿਰ ਲਵਾ ਲਿਆ। ਕਹਿੰਦਾ ਲਵਾ ਕੇ ਦੂਜੇ ਦਿਨ ਕਹਿੰਦਾ ਮੈਂ ਉੱਥੇ ਗਿਆ ਤੇ ਉਹ ਕਹਿੰਦੇ ਭਾਈ ਤੇਰਾ ਲੋਡ ਤਾਂ ਤੂੰ ਲੈ ਗਿਆ ਸੀ, ਸਹੀ ਸੀਗਾ, ਅਸੀਂ ਤਾਂ ਕੋਈ ਨਹੀਂ ਕਾਲ ਕੀਤੀ, ਅਸੀਂ ਕੁਝ ਨਹੀਂ ਕੀਤਾ। ਮਾਈ ਗਾਡ ਤੁਸੀਂ ਦੇਖੋ ਵੀ ਕਿੱਦਾਂ ਘੁੰਮਣ ਘੇਰੀ ਵਿਚਾਰੇ ਦੀ ਜਿਹੜੀ ਉਹ ਕਮਾਈ ਆ, ਹੱਦ ਹੀ ਹੋ ਗਈ। ਰਾਜਗਰਨ ਇਹ ਅੱਜ ਦੀਆਂ ਗੱਲਾਂ ਨਹੀਂ, ਇਹ ਇੱਕ ਵਾਰੀ ਪਹਿਲਾਂ ਵੀ ਹੋ ਹਟਿਆ ਕਿ ਜਦੋਂ ਟੈਕਸਸ ਦੇ ਵਿੱਚੋਂ ਬੜਾ ਵਧੀਆ ਮੋਟੇ ਰੇਟ ਦੇ ਕੇ ਤੇ ਪ੍ਰੋਡਿਊਸ ਚੁਕਾਇਆ ਤੇ ਪ੍ਰੋਡਿਊਸ ਚੁਕਾ ਕੇ ਲਿਆਂਦਾ ਬੇਕਰਸਫੀਲਡ ਜਿਹੜਾ ਐਡਰੈਸ ਦਿੱਤਾ ਉਹ ਬਿਲਕੁਲ ਗਲਤ ਸੀਗਾ ਤੇ ਉੱਥੇ ਜਾ ਕੇ ਜਿਹੜੇ ਬ੍ਰੋਕਰ ਨੇ ਚੁਕਾਇਆ ਉਹ ਕਾਲ ਨਹੀਂ ਕਰ ਰਿਹਾ ਤੇ ਜਿਹਦਾ ਲੋਡ ਸੀਗਾ ਉਹ ਕਾਲ ਕਰ ਰਿਹਾ ਵੀ ਓਕੇ ਠੀਕ ਆ ਵੀ ਮੈਂ ਏਦਾਂ ਕਰ ਵੀ ਮੈਂ ਤੇਰੀ ਹੈਲਪ ਕਰ ਦਿੰਦਾ, ਵੀ ਤੇਰਾ ਲੋਡ ਵਿਹਲਾ ਕਰਵਾ ਦੇਣਾ, ਟ੍ਰੇਲਰ ਵਿਹਲਾ ਕਰਵਾ ਦੇਣਾ, ਮੈਂ ਤੈਨੂੰ $600 ਦਊਂਗਾ, ਤੂੰ LA ਕਿਸੇ ਵੇਅਰ ਹਾਊਸ 'ਚ ਵਿਹਲਾ ਕਰਦੇ ਜਾ ਕੇ ਬੇਕਰਫੀਲਡ ਦੀ ਥਾਂ ਤੇ ਉਹ ਜਾਣਾ, ਲੋਡ ਜਾਣਾ LA ਹੀ ਸੀਗਾ। ਅੱਛਾ, ਉਹ 2 ਦਿਨ ਉਹਨੂੰ ਬੇਕਰਫੀਲਡ ਬਿਠਾ ਕੇ ਉਹਨੂੰ ਫਰਸਟ੍ਰੇਟ ਕਰਕੇ ਉਹ ਕਹਿੰਦਾ ਵੀ ਮੇਰੇ ਗਲੋਂ ਲਾਓ ਯਾਰ, ਮੈਨੂੰ 600 ਦਿਓ, ਮੇਰੇ ਗਲੋਂ ਲਾਓ। ਉਹ ਜਾ ਕੇ ਲੋਡ ਲਾ ਆਇਆ। ਉਹ ਐਕਚੁਅਲ ਲੋਡ ਜਾਣਾ ਹੀ ਟੈਕਸਸ ਤੋਂ LA ਸੀਗਾ, ਉਹਨਾਂ ਨੇ $600 'ਚ ਲੋਡ ਲਵਾ ਲਿਆ, 4500 ਉਹਨੂੰ ਪ੍ਰੋਮਿਸ ਕੀਤਾ ਸੀ। ਲੋਕਾਂ ਦੀਆਂ ਮਜਬੂਰੀਆਂ ਦਾ ਜ਼ਿਆਦਾ ਕੋਈ ਪੈਸੇ ਦਿੰਦਾ ਨਾ, ਉਹ ਸਮਝ ਲਓ ਵੀ ਤੁਹਾਨੂੰ ਵਰਤਿਆ ਜਾਣਾ ਕਿਤੇ ਨਾ ਕਿਤੇ। ਬੜੇ ਚਲਾਕ ਤੋਂ ਚਲਾਕ ਬੰਦੇ ਬੈਠੇ ਆ, ਵੀ ਕਮਾਲ ਦੀ ਗੱਲ ਹੀ ਆ ਜੀ। ਧੰਨਵਾਦ ਰਮਨ ਜੀ, ਧੰਨਵਾਦ ਹਰਜੋਤ ਜੀ। ਮਿਲਦੇ ਆ ਫਿਰ ਆਪਾਂ ਅਗਲੀ ਵਾਰੀ। ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਸਤਿ ਸ਼੍ਰੀ ਅਕਾਲ।